ਅਸਲ ਗੱਲ ਕੀ ਆ, ਇਹ ਤਾਂ ਭਾਈ ਪਪਲਪ੍ਰੀਤ ਸਿੰਘ ਹੀ ਜਾਣਦੇ ਆ। ਤੇ ਜਦੋਂ ਉਹਨਾਂ ਨੂੰ ਅੱਜ ਸਵੇਰਿਓਂ ਇੱਥੋਂ ਰਾਜਾ ਸਾਂਸੀ ਏਅਰਪੋਰਟ ਤੋਂ ਚੜਾਉਣ ਲਈ ਜਹਾਜ਼ ਤੇ ਲੈ ਕੇ ਜਾਣ ਲਈ ਆਏ ਆ, ਉਦੋਂ ਮੀਡੀਆ ਦੀ ਹਾਜ਼ਰੀ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਚੜ੍ਹਦੀ ਕਲਾ 'ਚ ਹਾਂ। ਤੇ ਜਿਵੇਂ ਪੁਲਿਸ ਵਾਲੇ ਕਹਿੰਦੇ ਆ, ਇਹ ਗੱਲ ਸਹੀ ਆ ਵੀ ਮੈਨੂੰ ਕੱਲ੍ਹ ਹੀ ਫੜੇ। ਭਾਈ ਪਪਲਪ੍ਰੀਤ ਸਿੰਘ ਦੇ ਸਮਰਥਕ ਜਾਂ ਪਿਆਰ ਕਰਨ ਵਾਲਿਆਂ ਦੇ ਵਿੱਚ ਇਸ ਗੱਲ ਦੀ ਚਰਚਾ ਫਿਰ ਛਿੜ ਪਈ ਵੀ ਇਹਦਾ ਕੀ ਅਰਥ ਵਾ। ਕੀ ਇਹਦਾ ਅਰਥ ਇਹੀ ਆ ਕਿ ਪੁਲਿਸ ਵਾਲੇ ਸੱਚ ਬੋਲਦੇ ਆ ਤੇ ਮੈਨੂੰ ਕੱਲ੍ਹ ਹੀ ਫੜਿਆ? ਤਾਂ ਇਹਦਾ ਅਰਥ ਇਹ ਹੈਗਾ ਕਿ ਜਿਵੇਂ ਇਹ ਕਹਿੰਦੇ ਆ ਸੱਚ ਹੀ ਮੰਨ ਲਓ, ਬਾਕੀ ਗੱਲ ਜਿਹੜੀ ਹੈਗੀ ਆ ਉਹ ਬਾਅਦ ਵਿੱਚ ਜਦੋਂ ਆਮਣਾ ਸਾਹਮਣਾ ਹੋਊ ਉਦੋਂ ਦੇਖਾਂਗੇ। ਹੁਣ ਤਾਂ ਧੜਾ ਧੜ ਫੜ ਕੇ ਹਰੇਕ ਨੂੰ ਐਨਐਸਏ ਕਹਿ ਕੇ ਉੱਥੇ ਭੇਜੀ ਜਾਂਦੇ ਆ ਪੰਜਾਬ ਸਰਕਾਰ ਵੱਲੋਂ, ਭਗਵੰਤ ਮਾਨ ਦੀ ਸਰਕਾਰ ਵੱਲੋਂ, ਪਰ ਸਾਰਿਆਂ ਤੇ ਐਨਐਸਏ ਖੜੂਗੀ ਨਹੀਂ। ਨਾ ਤਾਂ ਕੋਈ ਵੱਡੀ ਅਸਲੇ ਬਰੂਦ ਦੀ ਰਿਕਵਰੀ ਆ, ਨਾ ਕੋਈ ਸਾਜ਼ਿਸ਼ ਆ, ਨਾ ਕੋਈ ਇੱਥੇ ਬਹੁਤ ਖਤਰਨਾਕ ਕੋਈ ਆਰਮੀ ਖੜੀ ਹੋਣ ਲਈ। ਇੱਕ ਜਿਹੜੀ ਇਹਨਾਂ ਨੇ ਜਵਲੀ ਜੀ ਮਾਰੀ ਸੀਗੀ ਕਿ ਜੀ ਜੈਕਟਾਂ ਮਿਲੀਆਂ ਨੇ ਜੀ ਉੱਤੇ ਆਨੰਦਪੁਰ ਖਾਲਸਾ ਫੌਜ, ਇਹ ਤਾਂ ਹੁਣ ਆਹ ਹਿੰਦੂ ਸ਼ਿਵ ਸੈਨਾ ਬੜੀ ਫਿਰਦੀ ਆ, ਸੈਨਾ ਕਹਾਉਂਦੇ ਆ। ਭਾਰਤੀ ਮੀਡੀਆ ਦੀ ਜਿਹੜੀ ਕਰਤੂਤ ਆ ਉਹਦਾ ਆਪਾਂ ਨੂੰ ਸਭ ਨੂੰ ਪਤਾ ਵੀ ਜਿਹੜਾ ਨੈਸ਼ਨਲ ਲੈਵਲ ਤੇ ਕੜੀ ਘੋੜੀ ਜਾ ਰਹੀ ਆ ਬਈ ਵੱਧ ਤੋਂ ਵੱਧ ਪੰਜਾਬ ਨੂੰ, ਪੰਥ ਨੂੰ ਲੋਕਾਂ ਦੇ ਵਿੱਚ ਬਦਨਾਮ ਕਰਨ ਦੇ ਲਈ ਕਾਫੀ ਜ਼ਿਆਦਾ ਅਜੇ ਵੀ ਕਹਾਣੀ ਜਿਹੜੀ ਆ ਲਗਾਤਾਰ ਚੱਲ ਰਹੀ ਆ। ਤਾਂ ਉਹ ਨਾਲ ਦੇ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਥ 'ਚ ਮੋਬਾਈਲ ਫੜਾਤਾ ਵੀ ਆਹ ਦੇਖੋ ਜੀ, ਨਿਊਜ਼ 18 ਦਾ ਚੈਨਲ ਇੱਥੋਂ ਬਹਿ ਕੇ ਲਾਈਵ ਕਰ ਰਿਹਾ ਉਹਨਾਂ ਦਾ ਬੰਦਾ, ਉਹ ਸਾਹਮਣੇ ਬੈਠਾ ਤੇ ਲਾਈਵ ਚੱਲਦੇ ਦੇ ਵਿੱਚ ਆਹ ਉੱਤੇ ਜਿਹੜਾ ਇਹਨਾਂ ਨੇ ਹੈਡਿੰਗ ਲਿਖਿਆ ਅਮਰਤਪਾਲ ਤੇ ਜਥੇਦਾਰ ਦੇ ਬਾਰੇ, ਇਹ ਤੁਸੀਂ ਪੜ੍ਹੋ। ਕਿੰਨਾ ਭੜਕਾਊ, ਕਿੰਨਾ ਘਟੀਆ ਤੇ ਕਿੰਨਾ ਨੀਵੇਂ ਦਰਜੇ ਦਾ ਇਹਨਾਂ ਨੇ ਟਾਈਟਲ ਬਣਾਇਆ ਹੋਇਆ। ਹੁਣ ਜਿਹੋ ਜਿਹੀ ਬਿਰਤੀ ਜਾਂ ਜਿਹੋ ਜਿਹੀ ਕੋਈ ਸਮਝ ਇੱਕ ਐਕਟਿਵਿਸਟ ਬੰਦੇ ਦੀ ਹੁੰਦੀ ਹੈ, ਉਹੋ ਜਿਹੀ ਹੋ ਸਕਦਾ ਉਹਦੇ ਪਿਓ ਦੀ, ਭਰਾ ਦੀ, ਮਾਂ ਦੀ, ਭੈਣ ਦੀ ਨਾ ਹੋਵੇ। ਪਰ ਇਹ ਚੈਨਲਾਂ ਵਾਲੇ ਜਾਣ ਕੇ, ਇਹਨਾਂ ਨੂੰ ਪਤਾ ਵੀ ਹੁੰਦਾ, ਇਹ ਜਾਣ ਕੇ ਉਹਦੀ ਭੈਣ ਨੂੰ, ਮਾਂ ਨੂੰ ਫੜਨਗੇ ਤੇ ਪੁੱਠੀ ਸਿੱਧੀ ਗੱਲ ਉਹ ਤੋਂ ਕਹਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਬਾਅਦ ਵਿੱਚ ਜਿਹੜੇ ਦੋਖੀ ਨੇ ਉਹ ਪਿੱਟਣ ਕੇ ਆ ਦੇਖੋ ਅਮਰਤਪਾਲ ਨੂੰ ਪਿੱਟਦੇ ਆ ਹੁਣ ਵੀ ਇਹਨਾਂ ਦੇ ਮੁੰਡੇ ਫਸਾਤੇ ਅਮਰਤਪਾਲ ਨੂੰ। ਜਿੰਨੀਆਂ ਵੀ ਇੰਟਰਵਿਊਜ਼ ਹੋਈਆਂ ਨੇ ਖਾਸ ਤੌਰ ਤੇ ਜਿਹੜੀਆਂ ਪਪਲਪ੍ਰੀਤ ਸਿੰਘ ਦੇ ਪਰਿਵਾਰ ਨੂੰ ਕਰਕੇ ਗਏ, ਉਹ ਤੁਸੀਂ ਉਹਨਾਂ ਦਾ ਮੀਡੀਆ ਵਾਲਿਆਂ ਦਾ ਲੈਵਲ ਦੇਖੋ, ਉਹਨਾਂ ਦੇ ਸਵਾਲਾਂ ਨੂੰ ਸਮਝੋ ਵੀ ਉਹ ਕੀ ਕਰਤੂਤ ਕਰ ਰਹੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਪਪਲਪ੍ਰੀਤ ਸਿੰਘ ਨੂੰ ਐਨਐਸਏ ਲਾ ਕੇ ਅਸਾਮ ਦੇ ਵਿੱਚ ਡਿਬਰੂਗੜ੍ਹ ਦੇ ਵਿੱਚ ਭੇਜ ਦਿੱਤਾ ਗਿਆ। ਜਿਵੇਂ ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਚਰਚਾ ਕੀਤੀ ਸੀਗੀ, ਇਹ ਅਸਲ ਗੱਲ ਕੀ ਆ, ਇਹ ਤਾਂ ਭਾਈ ਪਪਲਪ੍ਰੀਤ ਸਿੰਘ ਹੀ ਜਾਣਦੇ ਆ। ਤੇ ਜਦੋਂ ਉਹਨਾਂ ਨੂੰ ਅੱਜ ਸਵੇਰਿਓਂ ਇੱਥੋਂ ਰਾਜਾ ਸਾਂਸੀ ਏਅਰਪੋਰਟ ਤੋਂ ਚੜਾਉਣ ਲਈ ਜਹਾਜ਼ ਤੇ ਲੈ ਕੇ ਜਾਣ ਲਈ ਆਏ ਆ, ਉਦੋਂ ਮੀਡੀਆ ਦੀ ਹਾਜ਼ਰੀ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਚੜ੍ਹਦੀ ਕਲਾ 'ਚ ਹਾਂ। ਤੇ ਜਿਵੇਂ ਪੁਲਿਸ ਵਾਲੇ ਕਹਿੰਦੇ ਆ, ਇਹ ਗੱਲ ਸਹੀ ਆ ਵੀ ਮੈਨੂੰ ਕੱਲ੍ਹ ਹੀ ਫੜਿਆ। ਇਹਦੇ ਤੋਂ ਬਾਅਦ ਵਿੱਚ ਭਾਈ ਪਪਲਪ੍ਰੀਤ ਸਿੰਘ ਦੇ ਸਮਰਥਕ ਜਾਂ ਪਿਆਰ ਕਰਨ ਵਾਲਿਆਂ ਦੇ ਵਿੱਚ ਇਸ ਗੱਲ ਦੀ ਚਰਚਾ ਫਿਰ ਛਿੜ ਪਈ ਵੀ ਇਹਦਾ ਕੀ ਅਰਥ ਵਾ। ਕੀ ਇਹਦਾ ਅਰਥ ਇਹੀ ਆ ਕਿ ਪੁਲਿਸ ਵਾਲੇ ਸੱਚ ਬੋਲਦੇ ਆ ਤੇ ਮੈਨੂੰ ਕੱਲ੍ਹ ਹੀ ਫੜਿਆ? ਤਾਂ ਇਹਦਾ ਅਰਥ ਇਹ ਹੈਗਾ ਕਿ ਜਿਵੇਂ ਇਹ ਕਹਿੰਦੇ ਆ ਸੱਚ ਹੀ ਮੰਨ ਲਓ, ਬਾਕੀ ਗੱਲ ਜਿਹੜੀ ਹੈਗੀ ਆ ਉਹ ਬਾਅਦ ਵਿੱਚ ਜਦੋਂ ਆਮਣਾ ਸਾਹਮਣਾ ਹੋਊ ਉਦੋਂ ਦੇਖਾਂਗੇ। ਖੈਰ, ਭਾਈ ਪਪਲਪ੍ਰੀਤ ਸਿੰਘ ਉਹਨਾਂ ਹੋਰ ਸਿੰਘਾਂ ਦੇ ਕੋਲ ਡਿਬਰੂਗੜ੍ਹ ਦੀ ਉਸ ਜੇਲ੍ਹ 'ਚ ਪਹੁੰਚ ਗਿਆ ਤੇ ਨਾਲ ਦੀ ਨਾਲ ਇੱਧਰ ਚਰਚਾ ਹੋ ਗਈ ਆ ਬਈ ਪੰਜਾਬ ਸਰਕਾਰ ਨੇ ਇੱਕ ਪੈਨਲ ਜਿਹੜਾ ਹੈਗਾ ਉਹ ਬਣਾ ਦਿੱਤਾ ਹੈਗਾ। ਕਿਉਂਕਿ ਜਦੋਂ ਐਨਐਸਏ ਲੱਗਦੀ ਆ ਤਾਂ ਜਿਹੜੇ ਸੂਬੇ ਦੀ ਸਰਕਾਰ ਹੁੰਦੀ ਆ ਉਹ ਫਿਰ ਇੱਕ ਜੱਜ ਸਾਹਿਬਾਨ ਦਾ, ਅਦਾਲਤ ਦੇ ਜੱਜਾਂ ਦਾ ਇੱਕ ਪੈਨਲ ਬਣਾਉਂਦੇ ਆ, ਜਿਹਦੇ ਸਾਹਮਣੇ ਸਰਕਾਰ ਪੇਸ਼ ਕਰਦੀ ਆ ਕੇਸ ਕਿ ਆਹ ਬੰਦੇ ਤੋਂ ਆਹ ਖਤਰਾ ਸੀਗਾ, ਇਸ ਕਰਕੇ ਅਸੀਂ ਇਹਨੂੰ ਐਨਐਸਏ ਅਧੀਨ ਨਜ਼ਰਬੰਦ ਕਰਨਾ ਹੈ। ਤੇ ਉਸ ਸ਼ਖਸ ਨੂੰ ਮੌਕਾ ਮਿਲਦਾ ਕਿ ਉਹ ਆਪਦਾ ਪੱਖ ਰੱਖੇ ਕਿ ਇਹ ਅਦਾਲਤ ਜਿਹੜੇ ਇਹ ਇਲਜ਼ਾਮ ਨੇ ਇਹ ਕਿੰਨੇ ਝੂਠੇ ਨੇ, ਕਿਵੇਂ ਗਲਤ ਨੇ। ਤੇ ਇਹਦੇ ਬਾਰੇ ਅਪ੍ਰੈਲ ਦੇ ਵਿੱਚ ਦੂਜੇ ਹਫ਼ਤੇ ਦੇ ਵਿੱਚ
ਮਾਫ ਕਰਨਾ ਤੀਜੇ ਹਫਤੇ ਦੇ ਵਿੱਚ 24 ਅਪ੍ਰੈਲ ਤੋਂ ਬਾਅਦ ਦੱਸਦੇ ਆ ਵੀ ਕੋਈ ਕਾਰਵਾਈ ਜਿਹੜੀ ਹੈਗੀ ਆ ਹੋਣ ਦੀ ਸੰਭਾਵਨਾ। NSA ਜਦੋਂ ਲਾ ਦਿੱਤੀ ਜਾਂਦੀ ਆ ਤਾਂ ਉਹਦੇ ਵਿੱਚ ਫਿਰ ਕੁਛ ਸਮੇਂ ਲਈ ਕੋਈ 1 ਸਾਲ ਲਈ ਦੁਬਾਰਾ ਫਿਰ 1 ਸਾਲ ਤੋਂ ਬਾਅਦ ਰਿਵਿਊ ਹੁੰਦਾ ਵੀ ਇਹਨੂੰ NSA ਨੂੰ ਕੰਟੀਨਿਊ ਕਰਨਾ ਕਿ ਇਹਨੂੰ ਹੁਣ ਤੋੜ ਦੇਣਾ। ਜਾਪ ਦਾ ਇਹ ਹੈਗਾ ਕਿ ਹੁਣ ਤਾਂ ਧੜਾ ਧੜ ਫੜ ਕੇ ਹਰੇਕ ਨੂੰ NSA ਕਹਿ ਕੇ ਉੱਥੇ ਭੇਜੀ ਜਾਂਦੇ ਆ ਪੰਜਾਬ ਸਰਕਾਰ ਵੱਲੋਂ, ਭਗਵੰਤ ਮਾਨ ਦੀ ਸਰਕਾਰ ਵੱਲੋਂ, ਪਰ ਸਾਰਿਆਂ ਤੇ NSA ਖੜੂਗੀ ਨਹੀਂ। ਜਾਪ ਦਾ ਇਹੀ ਆ ਵੀ ਜਿਵੇਂ ਹੁਣ ਜਿਹਨੂੰ ਪ੍ਰਧਾਨ ਮੰਤਰੀ ਬਾਜੇਕਿਆਂ ਵਾਲਾ ਨੌਜਵਾਨ ਆ, ਉਹਦਾ ਜੇ ਦੇਖਿਆ ਜਾਵੇ ਕੋਈ ਬਹੁਤਾ ਦੋਸ਼, ਬਹੁਤਾ ਕੋਈ ਕਹਾਣੀ ਉਹਦਾ ਕਹਿੰਦੇ ਜੀ ਉਹ ਪੱਟ ਤੇ ਥਾਪੀ ਕਾਹਤੋਂ ਮਾਰਦਾ ਸੀ, ਉਹਨੇ ਜੀ ਫਲਾਣੇ ਲੀਡਰ ਨੂੰ ਲਲਕਾਰਿਆ, ਕਿਸੇ ਨੂੰ ਇਸ ਤਰ੍ਹਾਂ ਦੇ ਹੁਣ ਹੱਸ ਉਹੀ ਨੇ। ਜੇ ਸਾਰੇ ਪਾਸੇ ਜੇ ਦੇਖਿਆ ਜਾਵੇ ਇਸ ਗੱਲ ਦੀ ਚਰਚਾ ਬੜੀ ਹੋਈ ਆ ਵੀ ਉਹ ਬਾਜੇਕਿਆਂ ਵਾਲਾ ਨੌਜਵਾਨ ਆ ਜਿਹੜਾ, ਜੇ ਉਹਦੇ 4 ਜਕਾਰਿਆਂ ਲਲਕਾਰਿਆਂ ਨਾਲ ਤੁਹਾਡੇ ਦੇਸ਼ ਨੂੰ ਖਤਰਾ, ਫਿਰ ਇਹ ਦੇਸ਼ ਕੱਲ ਵੀ ਟੁੱਟਿਆ ਤੇ ਅੱਜ ਵੀ ਟੁੱਟਿਆ। ਇਵੇਂ ਦੇ ਹੀ ਬਾਕੀਆਂ ਦੇ ਮਾਮਲੇ ਆ। ਨਾ ਤਾਂ ਕੋਈ ਵੱਡੀ ਅਸਲੇ ਬਰੂਦ ਦੀ ਰਿਕਵਰੀ ਆ, ਨਾ ਕੋਈ ਸਾਜ਼ਿਸ਼ ਆ, ਨਾ ਕੋਈ ਇੱਥੇ ਬਹੁਤ ਖਤਰਨਾਕ ਕੋਈ ਆਰਮੀ ਖੜੀ ਹੋਰ ਲਈ। ਇੱਕ ਜਿਹੜੀ ਇਹਨਾਂ ਨੇ ਜਵਲੀ ਜੀ ਮਾਰੀ ਸੀਗੀ ਕਿ ਜੀ ਜੈਕਟਾਂ ਮਿਲੀਆਂ ਨੇ ਜੀ ਉੱਤੇ ਆਨੰਦਪੁਰ ਖਾਲਸਾ ਫੌਜ, ਇਹ ਤਾਂ ਹੁਣ ਆਹ ਹਿੰਦੂ ਸ਼ੈਵ ਸੈਨਾ ਬੜੀ ਫਿਰਦੀ ਆ, ਸੈਨਾ ਕਹਾਉਂਦੇ ਆ ਉਹ ਹਿੰਦੂ ਸ਼ੈਵ ਸੈਨਾ। ਜੇ ਸ਼ਿਵ ਸੈਨਾ ਬਣ ਸਕਦੀ ਆ, ਜੇ ਭੀਮ ਆਰਮੀ ਬਣ ਸਕਦੀ ਆ, ਤਾਂ ਸਿੱਖ ਵੀ ਆਪਦੀ ਕੋਈ ਅਕਾਲ ਪੁਰਖ ਦੀ ਫੌਜ ਜਾਂ ਕੁਛ ਇਸ ਤਰ੍ਹਾਂ ਦੀ ਫੌਜ ਆਪਦਾ ਨਾਂ ਰੱਖ ਸਕਦੇ ਆ। ਇਹ 'ਚ ਕਿੱਡੀ ਆਫਤ ਆ ਗਈ ਬਈ। ਹੁਣ ਭਾਰਤੀ ਮੀਡੀਆ ਦੀ ਜਿਹੜੀ ਕਰਤੂਤ ਆ ਉਹ ਤਾਂ ਆਪਾਂ ਨੂੰ ਸਭ ਨੂੰ ਪਤਾ ਵੀ ਜਿਹੜਾ ਨੈਸ਼ਨਲ ਲੈਵਲ ਤੇ ਕੜੀ ਘੋੜੀ ਜਾ ਰਹੀ ਆ ਬਈ ਵੱਧ ਤੋਂ ਵੱਧ ਪੰਜਾਬ ਨੂੰ, ਪੰਥ ਨੂੰ ਲੋਕਾਂ ਦੇ ਵਿੱਚ ਬਦਨਾਮ ਕਰਨ ਦੇ ਲਈ ਕਾਫੀ ਜ਼ਿਆਦਾ ਅਜੇ ਵੀ ਕਹਾਣੀ ਜਿਹੜੀ ਆ ਲਗਾਤਾਰ ਚੱਲ ਰਹੀ ਆ। ਹਾਲਾਤ ਇੰਨੇ ਮਾੜੇ ਆ ਵੀ ਜਿਹੜਾ ਨਿਊਜ਼ 18 ਕਰਕੇ ਚੈਨਲ ਆ, ਉਹ ਜਦੋਂ ਪੰਥਕ ਇਕੱਤਰਤਾ ਹੋਈ ਆ, ਜਥੇਦਾਰ ਸਾਹਿਬਾਨ ਨੇ ਬੁਲਾਈ ਆ ਦਮਦਮਾ ਸਾਹਿਬ, ਉੱਥੇ ਜਦੋਂ ਲਾਈਵ ਚੱਲ ਰਿਹਾ ਸੀ ਤਾਂ ਉਹ ਨਾਲ ਦੇ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਥ 'ਚ ਮੋਬਾਈਲ ਫੜਾਤਾ ਵੀ ਆਹ ਦੇਖੋ ਜੀ ਨਿਊਜ਼ 18 ਦਾ ਚੈਨਲ ਇੱਥੋਂ ਬਹਿ ਕੇ ਲਾਈਵ ਕਰ ਰਿਹਾ ਉਹਨਾਂ ਦਾ ਬੰਦਾ, ਉਹ ਸਾਹਮਣੇ ਬੈਠਾ ਤੇ ਲਾਈਵ ਚੱਲਦੇ ਦੇ ਵਿੱਚ ਆ ਉੱਤੇ ਜਿਹੜਾ ਇਹਨਾਂ ਨੇ ਹੈਡਿੰਗ ਲਿਖਿਆ ਅਮਰਤਪਾਲ ਤੇ ਜਥੇਦਾਰ ਦੇ ਬਾਰੇ, ਇਹ ਤੁਸੀਂ ਪੜ੍ਹੋ ਕਿੰਨਾ ਭੜਕਾਊ, ਕਿੰਨਾ ਘਟੀਆ ਤੇ ਕਿੰਨਾ ਨੀਵੇਂ ਦਰਜੇ ਦਾ ਇਹਨਾਂ ਨੇ ਟਾਈਟਲ ਬਣਾਇਆ ਹੋਇਆ। ਤੇ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਹੱਥ 'ਚ ਮੋਬਾਈਲ ਲੈ ਕੇ ਸਾਰਾ ਪੜ੍ਹਿਆ ਵੀ, ਤੇ ਉਸ ਬੰਦੇ ਨੂੰ ਉੱਥੇ ਭੋਰਾ ਸ਼ਰਮ ਨਹੀਂ ਆਈ ਕਿ ਅਸੀਂ ਇੱਥੇ ਸਾਹਮਣੇ ਬੈਠ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਹੋਰ ਸਿੱਖ ਸੰਗਤਾਂ ਦੇ ਵਿਚਾਲੇ, ਜਿੱਥੋਂ ਮੀਡੀਆ ਵਾਲੇ ਸਾਰੇ ਸਾਡੇ ਸਾਥੀ ਪਿੱਟ ਰਹੇ ਨੇ ਕਿ ਸਾਡੀ ਦੁਰਗਤੀ ਹੋ ਰਹੀ ਹੈ ਇਸ ਸਿਸਟਮ ਦੇ ਵਿੱਚ, ਉਸ ਨਿਊਜ਼ 18 ਵਾਲੇ ਵਰਗੇ ਹੋਰ ਵੀ ਉੱਥੇ ਬਥੇਰੇ ਇਹੋ ਜਿਹੇ ਚੈਨਲਾਂ ਵਾਲੇ ਨੇ, ਤੇ ਕੋਈ ਕਸਰ ਨਹੀਂ ਛੱਡੀ ਜਾ ਰਹੀ। ਜਿਹੜੇ ਨੌਜਵਾਨ ਫੜੇ ਹੋਏ ਨੇ ਇਹਨਾਂ ਦੇ ਘਰਾਂ 'ਚ ਜਾਂਦੇ ਆ ਤੇ ਪੂਰੀ ਕੋਸ਼ਿਸ਼ ਕਰਦੇ ਆ ਵੀ ਉਸ ਨੌਜਵਾਨ ਦੇ ਘਰਦਿਆਂ ਤੋਂ ਕੋਈ ਨਿਕੰਮੀ ਜੀ ਗੱਲ ਕਹਾ ਕੇ, ਕੋਈ ਭੈੜੀ ਜੀ, ਕੋਈ ਹਲਕੀ ਜੀ ਗੱਲ ਉਹਦੇ ਮੂੰਹੋਂ ਕਹਾਈਏ, ਕਿਉਂਕਿ ਅਸੀਂ ਵੀ ਇਸ ਸੰਘਰਸ਼ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਮਿਲੇ ਗਲੇ ਆ ਜਿਹੜੇ ਸਿੰਘ ਸ਼ਹੀਦੀਆਂ ਪਾ ਗਏ ਜਾਂ ਜਿਨ੍ਹਾਂ ਦੇ ਸੂਰਮਿਆਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ, ਉਹਨਾਂ ਦੇ ਚਾਚੇ, ਮਾਮੇ, ਨਾਨੇ, ਤਾਏ, ਭੈਣ, ਭਰਾ ਉਸ ਲੈਵਲ ਦੇ ਕਈ ਵਾਰੀ ਨਹੀਂ ਵੀ ਹੁੰਦੇ। ਹੁਣ ਜਿਹੋ ਜਿਹੀ ਬਿਰਤੀ ਜਾਂ ਜਿਹੋ ਜਿਹੀ ਕੋਈ ਸਮਝ ਇੱਕ ਐਕਟਿਵਿਸਟ ਬੰਦੇ ਦੀ ਹੁੰਦੀ ਹੈ, ਉਹੋ ਜਿਹੀ ਹੋ ਸਕਦਾ ਉਹਦੇ ਪਿਓ ਦੀ, ਭਰਾ ਦੀ, ਮਾਂ ਦੀ, ਭੈਣ ਦੀ ਨਾ ਹੋਵੇ, ਪਰ ਇਹ ਚੈਨਲਾਂ ਵਾਲੇ ਜਾਣ ਕੇ, ਇਹਨਾਂ ਨੂੰ ਪਤਾ ਵੀ ਹੁੰਦਾ, ਇਹ ਜਾਣ ਕੇ ਉਹਦੀ ਭੈਣ ਨੂੰ, ਮਾਂ ਨੂੰ ਫੜਨਗੇ ਤੇ ਪੁੱਠੀ ਸਿੱਧੀ ਗੱਲ ਉਹ ਤੋਂ ਕਹਾਉਣ ਦੀ ਕੋਸ਼ਿਸ਼ ਕਰਦੇ ਆ, ਤਾਂ ਕਿ ਬਾਅਦ ਵਿੱਚ ਜਿਹੜੇ ਦੋਖੀ ਨੇ ਉਹ ਪਿੱਟਣ ਕੇ, ਆ ਦੇਖੋ ਅਮਰਤਪਾਲ ਨੂੰ ਪਿੱਟਦੇ ਆ ਹੁਣ ਵੀ ਇਹਨਾਂ ਦੇ ਮੁੰਡੇ ਫਸਾਤੇ ਅਮਰਤਪਾਲ ਨੇ। ਇਹ ਕਰਤੂਤਾਂ ਰਵਨੀਤ ਬਿੱਟੂ, ਮਨਿੰਦਰਜੀਤ ਬਿੱਟਾ ਜਾਂ ਹੋਰ ਕਈ ਕਰ ਵੀ ਰਹੇ ਨੇ, ਜਿਹੜੀਆਂ ਬਾਜੇਕਿਆਂ ਵਾਲੇ ਨੌਜਵਾਨ ਦੇ ਪਰਿਵਾਰ ਦੀਆਂ ਕੁਝ ਗੱਲਾਂ ਫੜਦੀਆਂ, ਕੁਝ ਕਿਸੇ ਹੋਰ ਦੀਆਂ, ਉਹਨਾਂ ਨੇ ਵਿਚਾਰਿਆਂ ਨੇ ਕੀ ਕਹਿ ਲੈਣਾ, ਉਹ ਤਾਂ ਬਿਰਤਾ ਦੇ ਮਾਰੇ ਹੋਏ ਨੇ ਤੇ ਉਹਨਾਂ ਤੇ ਏਡਾ ਕੱਟ ਕੇ ਝੁੱਲ ਰਿਹਾ, ਤੇ ਉਹਨਾਂ ਦੀਆਂ ਸਧਾਰਨ ਆਖੀਆਂ ਗੱਲਾਂ ਨੂੰ ਵੀ ਐਉਂ ਬਣਾ ਕੇ ਵੀ ਦੇਖੋ ਜੀ ਹੁਣ ਇਹ ਦੁੱਖ ਭੋਗ ਰਹੇ ਨੇ, ਪਰ ਗੱਲ ਬਣਦੀ ਨਹੀਂ। ਮੈਂ ਜਿਵੇਂ ਪਹਿਲਾਂ ਵੀ ਆਖਿਆ ਸੀ ਵੀ ਜਥੇਦਾਰ ਕਰਨੈਲ ਸਿੰਘ ਪੰਜੋੜੀ, ਉਹਨੂੰ ਅਸੀਂ ਸਾਰਿਆਂ ਦੇ ਨਾਂ ਪਤੇ ਲਿਸਟ ਵਗੈਰਾ ਪ੍ਰੋਵਾਈਡ ਕਰਾਈ, ਉਹ ਸਾਰਿਆਂ ਦੇ ਘਰਾਂ 'ਚ ਜਾ ਕੇ ਆਏ,
ਪੱਪਲਪ੍ਰੀਤ ਦੇ ਵੀ ਘਰੇ ਜਾ ਕੇ ਆਏ ਸੀ। ਕੱਲ ਵੀ ਪਰਸੋਂ ਵੀ ਜਦੋਂ ਗ੍ਰਿਫਤਾਰੀ ਹੋਈ ਉਦੋਂ ਬਾਅਦ ਪਰਿਵਾਰ ਨੇ ਸੰਪਰਕ ਕੀਤਾ ਤੇ ਭਾਈ ਕਰਨੈਲ ਸਿੰਘ ਪੰਜੋਲੀ ਨੇ ਸਾਰੀ ਗੱਲਬਾਤ ਸੁਣ ਕੇ ਪ੍ਰਸ਼ਾਸਨ ਨਾਲ ਫੋਨ ਤੇ ਗੱਲ ਕੀਤੀ ਕਿ ਇਹਨਾਂ ਦਾ ਚਲੋ ਠੀਕ ਆ, ਤੁਸੀਂ ਪੱਪਲਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਪਰ ਪਰਿਵਾਰ ਨੂੰ ਮਿਲਾਓ ਵੀ, ਤੇ ਪਰਿਵਾਰ ਨੂੰ ਜੇ ਲੀੜੇ ਕੱਪੜੇ ਜਾਂ ਜਿਹੜੀ ਹੋਰ, ਕਿਉਂਕਿ ਥਾਣਿਆਂ ਕਚਹਿਰੀਆਂ ਦੇ ਵਿੱਚ ਜਿਹੜਾ ਕੁਝ ਉੱਥੇ ਹੁੰਦਾ ਸਿਸਟਮ ਵੀ ਕੋਈ ਬਰਸ਼ ਕੋਈ ਹੋਰ ਚੀਜ਼ ਪਾਣੀ ਪੂਣੀ ਦਾ, ਤੇ ਉਹਨਾਂ ਨੇ ਮਿਲਾ ਵੀ ਦਿੱਤਾ ਲੀੜੇ ਕੱਪੜੇ ਵੀ ਪੱਪਲਪ੍ਰੀਤ ਸਿੰਘ ਨੂੰ, ਉਹਦੇ ਮਾਮਾ ਜੀ ਮਿਲ ਕੇ ਦੇ ਕੇ ਆਏ ਨੇ ਨਾਲੇ ਥਾਣੇ। ਤੇ ਉਹਦੇ ਵਿੱਚ ਗੱਲ ਮੇਰਾ ਦੱਸਣ ਦਾ ਭਾਵ ਇਹ ਸੀ ਬਈ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਅਹਿਸਾਸ ਆ ਬਈ ਜਿਹੜਾ ਐਕਟਿਵਿਸਟ ਹੁੰਦਾ ਉਹਦੀ ਸੋਚ ਉਹਦੀ ਬਿਰਤੀ ਕੁਝ ਹੋਰ ਤਰ੍ਹਾਂ ਹੁੰਦੀ ਆ, ਪਰਿਵਾਰ ਦਾ ਕਈ ਵਾਰੀ ਤਾਲਮੇਲ ਉਵੇਂ ਦਾ ਨਹੀਂ ਹੁੰਦਾ, ਹੋਣਾ ਤਾਂ ਚਾਹੀਦਾ। ਮੈਂ ਅਕਸਰ ਦਲ ਖਾਲਸਾ 'ਚ ਜਦੋਂ ਅਸੀਂ ਸਰਗਰਮੀਆਂ ਕਰਦੇ ਹੁੰਦੇ ਸੀ ਉਦੋਂ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਸਾਡੇ ਪਰਿਵਾਰਾਂ ਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਕੀ ਕਰ ਰਹੇ ਹਾਂ ਜਾਂ ਸਾਡੀ ਕੀ ਲੜਾਈ ਆ, ਪਰ ਕਈ ਵਾਰੀ ਇਹ ਫਰਕ ਰਹਿ ਜਾਂਦਾ। ਹੁਣ ਇਹ ਤਾਂ ਸ਼ੁਕਰ ਕਰਨ ਵਾਲੀ ਗੱਲ ਆ ਕਿ ਪੱਪਲਪ੍ਰੀਤ ਦੇ ਇੱਕ ਪਰਿਵਾਰ ਨੇ ਪੂਰਾ ਠੋਕ ਵਜਾ ਕੇ ਮੀਡੀਆ ਦਾ ਜਿਹੜਾ ਅਸੀਂ ਜਵਾਬ ਦਿੱਤੇ ਆ, ਪਰ ਜਿਹੜੇ ਤੁਸੀਂ ਜੇ ਸਵਾਲ ਸੁਣੋ ਸਾਰੇ ਚੈਨਲਾਂ ਵਾਲਿਆਂ ਦੇ, ਖਿਝ ਆਉਂਦੀ ਹੈ। ਇੱਕ ਤਾਂ ਹੁੰਦੀ ਆ ਵੀ ਗੱਲ ਕਢਵਾਉਣੀ ਅੰਦਰੋਂ ਕੋਈ ਚੱਜ ਹਾਲ ਦੀ, ਇੱਕ ਹੈਗੀ ਆ ਵੀ ਗਾਲ ਕਢਵਾਉਣੀ। ਸੋ ਭਾਰਤੀ ਮੀਡੀਆ ਖਾਸ ਤੌਰ ਤੇ ਜਿਹੜੇ ਯੂਟਿਊਬਾਂ ਵਾਲੇ ਨੇ ਵਿਚਾਰੇ, ਇਹਨਾਂ ਦਾ ਪੂਰਾ ਜ਼ੋਰ ਲੱਗਿਆ ਵੀ ਦੁਨੀਆ ਸਾਨੂੰ ਗਾਲਾਂ ਕੱਢੇ, ਇੰਨੇ ਹਲਕੇ ਸ਼ੋਅ ਦੇ ਘਟੀਆ ਦਰਜੇ ਦੀਆਂ ਗੱਲਾਂ ਪੁੱਛਦੇ ਨੇ, ਜਿਵੇਂ ਮਤਲਬ ਪੂਰਾ ਜਿੱਦ ਫੜੀ ਹੋਈ ਆ ਵੀ ਅਸੀਂ ਕਹਾਉਣਾ ਵਾ ਕਿ ਉਹ ਕਹਿਣ ਕਿ ਅਸੀਂ ਤਾਂ ਜੀ ਫਸ ਗਏ, ਸਾਡੇ ਤਾਂ ਮੁੰਡੇ ਦੀ ਜ਼ਿੰਦਗੀ ਖਰਾਬ ਹੋ ਗਈ, ਇਹ ਕਿਹੜੇ ਚੱਕਰਾਂ 'ਚ ਪੈ ਗਿਆ। ਪਰ ਉਲਟੀ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਹਰੇਕ ਸਿੱਖ ਦੇ ਘਰ ਦੇ ਕਹਿੰਦੇ ਨੇ ਕਿ ਜੀ ਗੱਲ ਕੋਈ ਨਹੀਂ, ਸਾਡਾ ਮੁੰਡਾ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰਕੇ ਸਿੱਖਾਂ ਨੂੰ ਅੰਮ੍ਰਿਤਧਾਰੀ ਬਣਾ ਕੇ ਕੌਮੀ ਫਰਜ਼ ਨਿਭਾਉਣ ਲਈ ਤਿਆਰ ਕਰਦਾ ਸੀ, ਤੇ ਸਟੇਟ ਚਾਹੁੰਦੀ ਆ ਕਿ ਸਿੱਖ ਨਸ਼ਿਆਂ ਦੇ ਦਰਿਆ 'ਚ ਗਰਕ ਜਾਣ, ਖਤਮ ਹੋ ਜਾਣ, ਇੰਨੀ ਗੱਲ ਦੀ ਲੜਾਈ। ਹਰੇਕ ਪਰਿਵਾਰ ਨੇ ਇਹ ਗੱਲਾਂ ਕਹਿ ਕੇ ਇਹਨਾਂ ਮੀਡੀਆ ਵਾਲਿਆਂ ਦਾ ਨੱਕ ਬਸ਼ੱਕ ਭੰਨਤਾ, ਪਰ ਇਹਨਾਂ ਮੀਡੀਆ ਵਾਲਿਆਂ ਦਾ ਕੋਝਾ ਕਲਹਿਣਾ ਪੱਖ ਜਿਹੜਾ ਹੈਗਾ ਉਹ ਜ਼ਰੂਰ ਨੰਗਾ ਹੋ ਗਿਆ। ਮੈਂ ਫੇਰ ਬੇਨਤੀ ਕਰਦਾ ਕਿ ਜਿੰਨੀਆਂ ਵੀ ਇੰਟਰਵਿਊਜ਼ ਹੋਈਆਂ ਨੇ, ਖਾਸ ਤੌਰ ਤੇ ਜਿਹੜੀਆਂ ਪੱਪਲਪ੍ਰੀਤ ਸਿੰਘ ਦੇ ਪਰਿਵਾਰ ਨੂੰ ਕਰਕੇ ਗਏ ਨੇ, ਉਹ ਤੁਸੀਂ ਉਹਨਾਂ ਦਾ ਮੀਡੀਆ ਵਾਲਿਆਂ ਦਾ ਲੈਵਲ ਦੇਖੋ, ਉਹਨਾਂ ਦੇ ਸਵਾਲਾਂ ਨੂੰ ਸਮਝੋ ਵੀ ਉਹ ਕੀ ਕਰਤੂਤ ਕਰ ਰਹੇ ਨੇ, ਕਿਉਂਕਿ ਆਪਦੇ ਆਪ ਨੂੰ ਭਾਰਤ ਦੀ ਸਰਕਾਰ ਜਾਂ ਭਗਵੰਤ ਮਾਨ ਦੀ ਸਰਕਾਰ ਦੀ ਨਜ਼ਰ ਵਿੱਚ ਲਿਆਉਣਾ ਚਾਹੁੰਦੇ ਆ ਕਿ ਦੇਖੋ ਜੀ ਅਸੀਂ ਤਾਂ ਜਲੂਸ ਕੱਢਤਾ ਉਹਨਾਂ ਦਾ। ਇਹ ਆ ਉਹ ਮੀਡੀਆ ਜੀ ਜਿਹਨੂੰ ਸਾਡੇ ਕਈ ਬੰਦੇ ਬਾਹਰ ਅੰਦਰ ਬੈਠੇ ਪੈਸੇ ਭੇਜ ਭੇਜ ਕੇ ਮਜਬੂਰ ਕਰੀ ਜਾਂਦੇ ਆ। ਜਿਹੜਾ ਸਪੋਕਸਮੈਨ ਚੈਨਲ ਆ, ਇਹਨਾਂ ਦਿਨਾਂ 'ਚ ਇਹਦਾ ਹਾਲ ਇੰਨਾ ਮਾੜਾ ਵੀ ਲਾਲਾ ਜਤਨ ਰਹਿਣ, ਜਿਹਨੂੰ ਆਪਾਂ ਜਿਹਦੇ ਜੱਗ ਬਾਣੀ ਨੂੰ ਉਦੋਂ ਅੱਗ ਬਾਣੀ ਕਿਹਾ ਜਾਂਦਾ ਸੀ, ਅੱਗ ਲਾਉਣੀ, ਅੱਗ ਲਾ ਦਿੰਦੀ ਸੀ ਉਹ ਅਖਬਾਰ ਉਹਦੀ, ਉਹਦੇ ਨਾਲੋਂ ਵੀ ਗਰਕਿਆ ਹੋਇਆ ਰੋਲ ਇਸ ਟਾਈਮ ਸਪੋਕਸਮੈਨ ਜਿਹੜਾ ਉਹਦਾ ਹੈਗਾ ਚੈਨਲ, ਉਹਦੇ ਰਾਹੀਂ ਹੋ ਰਿਹਾ। ਬਹੁਤ ਹੀ ਜ਼ਿਆਦਾ ਹਲਕੇ ਦਰਜੇ ਦੀਆਂ ਗੱਲਾਂ, ਨੀਵੇਂ ਦਰਜੇ ਦੀਆਂ ਗੱਲਾਂ ਜਿਹੜੀਆਂ ਨੇ ਇਹ ਚੈਨਲਾਂ ਵਾਲੇ ਕਰ ਰਹੇ ਨੇ। ਤੇ ਸਪੋਕਸਮੈਨ ਬਾਰੇ ਆਪਾਂ ਨੂੰ ਵਹਿਮ ਨਹੀਂ ਹੋਣਾ ਚਾਹੀਦਾ ਵੀ ਇਹ ਚਾਹੇ ਇਹਦੇ 'ਚ 1 ਰੁਪਈਆ ਵੀ ਜੇ ਲੱਗਿਆ ਤਾਂ ਪੰਥ ਦਾ ਲੱਗਿਆ, ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਕਰਕੇ ਜੀ ਅਸੀਂ ਉੱਚਾ ਤੇ ਬਾਬੇ ਨਾਨਕ ਦਾ ਅਸੀਂ ਫਲਾਨਾ ਕਰਾਂਗੇ, ਧਮਕਾਨਾ ਕਰਾਂਗੇ। ਰਿਜ਼ਲਟ ਕੀ ਨਿਕਲਿਆ? ਰਿਜ਼ਲਟ ਆ ਨਿਕਲਿਆ ਕਿ ਇੱਕ ਚੈਨਲ ਇਹੋ ਜਿਹਾ ਖੜਾ ਕਰ ਲਿਆ ਜਿਹਦੇ ਉੱਤੇ ਆਪਦੀ ਬੇਟੀ ਨੂੰ ਉਹ ਬਿਠਾ ਦਿੰਦੇ ਆ ਜੀ, ਤੇ ਉਹ ਇੰਨੀਆਂ ਕੋਝੀਆਂ ਸੜੀਆਂ ਹੋਈਆਂ ਗੱਲਾਂ, ਜਿਵੇਂ ਹੁਣ ਆਹ ਰੀਨਾ ਰਾਏ ਵਾਲੀ ਇੰਟਰਵਿਊ ਹੋਰ ਕਿਸੇ ਚੈਨਲ ਨੂੰ ਤਾਂ ਸੁੱਝੀ ਨਹੀਂ, ਇਹਨਾਂ ਨੂੰ ਕਿਉਂ ਸੁੱਝੀ? ਸਾਰੇ ਦੁਨੀਆ ਨੂੰ ਪਤਾ, ਸਾਰਾ ਸਿੱਖ ਸਮਝਦੇ ਆ ਵੀ ਕੀ ਕਹਾਣੀ ਆ। ਦੀਪ ਸਿੱਧੂ ਦੇ ਨਾਲ ਚਲੋ ਉਹਦੇ ਜਿਹੇ ਜਿਹੇ ਵੀ ਸੰਬੰਧ ਸੀ, ਉਹ ਚੜ੍ਹਾਈ ਕਰ ਗਿਆ, ਉਸ ਤੋਂ ਬਾਅਦ ਵਿੱਚ ਉਹਦੇ ਬੇਹੀ ਕੜੀ ਨੂੰ ਬਾਲਣ ਦਾ ਕੀ ਹੈਗਾ। ਇਹਨਾਂ ਦਿਨਾਂ 'ਚ ਸਿੱਖਾਂ ਦਾ ਸੰਤਾਪ ਵਧਾਉਣ ਵਾਲੀਆਂ ਜਿੰਨੀਆਂ ਗੱਲਾਂ ਕਰਨੀਆਂ ਹੋਣ, ਇਹਨਾਂ ਤੋਂ ਕਰਵਾ ਲਓ ਸਪੋਕਸਮੈਨ ਵਾਲਿਆਂ। ਇਵੇਂ ਬਾਕੀ ਨੇਗੇ ਚੈਨਲ ਔਨ ਏਅਰ, ਯਾਦਵਿੰਦਰ ਕਰਫਿਊ ਵਾਲਾ, ਪ੍ਰੋ ਪੰਜਾਬ, ਔਰ ਅਸੀਂ ਇਹਨਾਂ ਦੀਆਂ ਖੁਦ ਸਿਫਤਾਂ ਕਰਦੇ ਰਹੇ ਹਾਂ। ਜਦੋਂ ਸ਼ੁਰੂ ਕੀਤਾ ਇਹਨਾਂ ਨੇ ਕਿਸਾਨ ਸੰਘਰਸ਼ ਵਾਲੇ ਦਿਨਾਂ 'ਚ, ਅਸੀਂ ਖੁਦ ਕਿਹਾ ਲੋਕਾਂ ਨੂੰ, ਪਰ ਉਦੋਂ ਕੀ ਪਤਾ ਸੀਗਾ ਵੀ ਇਹ ਕੀ ਚੱਜ ਕਰਨਗੇ। ਸੋ ਇਹ ਜਿਹੜੇ ਚੈਨਲਾਂ ਵਾਲੇ ਨੇ, ਇਹਨਾਂ ਨੇ ਇਸ ਗੱਲ ਦੇ ਵਿੱਚ ਪੂਰੀ ਬਸ਼ਰਮਗੀ ਧਾਰਨ ਕੀਤੀ ਹੋਈ ਆ ਤੇ ਦਿੱਲੀ ਦਰਬਾਰ ਦੀਆਂ ਖੁਸ਼ੀਆਂ ਲੈਣ ਲਈ ਸਿੱਖਾਂ ਦੇ ਜਜ਼ਬਾਤਾਂ ਦੀ, ਸਿੱਖ ਕੌਮ ਦੇ ਹੱਕਾਂ ਤੇ ਹਿੱਤਾਂ ਦੀ ਹੇਠੀ ਕਰ ਰਹੇ। ਸਵਾਲ ਇੰਨੇ ਘਟੀਆ ਤੇ ਨਿਕੰਮੇ ਪੁੱਛ ਰਹੇ ਨੇ ਸਿਰਫ ਇੰਨੀ ਗੱਲ ਬਣਾਉਣ ਦੇ ਲਈ ਕਿ ਸਾਡੀ TRP ਬਣ ਜੂ, ਸਾਨੂੰ 4 ਪੈਸੇ ਬਣ ਜਾਣਗੇ।
ਝਿੜਕਾਰ ਆ ਇਹਨਾਂ ਲੋਕਾਂ ਨੂੰ, ਲਾਹਨਤ ਆ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹੋ ਜਿਹੇ ਟਾਈਮ ਤੇ, ਜਦੋਂ ਸਾਡੀ ਕੌਮ ਬਹੁਤ ਬੁਰੇ ਹਾਲਾਤ ਵਿੱਚੋਂ ਲੰਘ ਰਹੀ ਆ, ਤੇ ਸਾਡੇ ਹੀ ਪੈਸਿਆਂ ਨਾਲ ਪਲ ਕੇ ਸਾਡੇ ਹੀ ਖਿਲਾਫ ਭੁਗਤ ਰਹੇ ਨੇ, ਸਿੱਖ ਜਜ਼ਬਾਤਾਂ ਦੇ ਖਿਲਾਫ ਭੁਗਤ ਰਹੇ ਨੇ। ਇਹੋ ਜਿਹੇ ਮਾਹੌਲ ਦੇ ਵਿੱਚ ਧੰਨ ਨੇ ਉਹ ਸਿੱਖ ਜਿਹੜੇ ਡਟੇ ਖੜੇ ਆ, ਧੰਨ ਨੇ ਉਹ ਗੁਰੂ ਦੇ ਪਿਆਰੇ ਜਿਨ੍ਹਾਂ ਨੇ ਜ਼ੁਲਮ ਦੇ ਸਾਹਮਣੇ ਸੀਸ ਨਹੀਂ ਝੁਕਾਇਆ, ਠੋਕ ਵਜਾ ਕੇ ਖੜੇ ਆ। ਤੇ ਅੱਜ ਜਦੋਂ ਕੱਲ ਆਪਾਂ ਪ੍ਰੋਗਰਾਮ 'ਚ ਗੱਲ ਕੀਤੀ ਸੀ, ਉਦੋਂ ਮੈਂ ਕਿਹਾ ਸੀ ਵੀ ਆਉਣ ਵਾਲੇ ਦਿਨਾਂ 'ਚ ਬੜਾ ਕੁਝ ਸਾਹਮਣੇ ਆਊਗਾ। ਅੱਜ ਜਿਹੜੀ ਇਹਨਾਂ ਨੇ ਇਹ ਗੱਲ ਕਹੀ ਆ ਵੀ ਕੱਥੂ ਨੰਗਲ ਦੇ ਇਲਾਕੇ 'ਚ, ਕੱਥੂ ਨੰਗਲ ਦੇ ਸਾਰੇ ਇਲਾਕੇ ਦੇ ਵਿੱਚੋਂ ਕੋਈ ਬੰਦਾ ਨਹੀਂ ਸਾਹਮਣੇ ਆਇਆ ਜਿਹੜਾ ਕਵੇ ਕਿ ਮੇਰੇ ਸਾਹਮਣੇ ਜਾਂ ਮੈਂ ਦੇਖਿਆ ਵਾ ਪੁਲਿਸ ਦੀਆਂ ਗੱਡੀਆਂ ਆਈਆਂ ਨੇ ਤੇ ਪੱਪਲਪ੍ਰੀਤ ਸਿੰਘ ਨੂੰ ਫਲਾਣੇ ਥਾਂ ਤੋਂ ਫੜਿਆ। ਜੇ ਉਹ ਕਿਸੇ ਘਰੋਂ ਨਿਕਲਿਆ ਹੁੰਦਾ ਤਾਂ ਉਹਨੇ ਰੌਲਾ ਪਾਉਣਾ ਸੀ ਕਿ ਪੱਪਲਪ੍ਰੀਤ ਸਿੰਘ ਮੇਰੇ ਘਰੋਂ ਗਿਆ ਵਾ, ਫਲਾਣੇ ਥਾਂ ਤੇ ਫੜਿਆ ਗਿਆ। ਜਿੱਥੇ ਉਹਨੇ ਪਹੁੰਚਣਾ ਸੀ ਉਹਨੇ ਰੌਲਾ ਪਾਉਣਾ ਸੀ। ਤਾਂ ਇਹਦਾ ਕੋਈ ਕਹਾਣੀ ਦਾ ਮਤਲਬ ਆ, ਇਸ ਗੱਲ ਦਾ ਕੋਈ ਅਰਥ ਵਾ। ਸਰਕਾਰ ਨੇ ਬੀਤੇ ਸਮੇਂ ਵਿੱਚ ਵੀ ਇਹੋ ਜਿਹੀਆਂ ਹਜ਼ਾਰਾਂ ਕਹਾਣੀਆਂ ਸਿੱਖਾਂ ਦੇ ਸਿਰ ਮੜੀਆਂ ਨੇ ਜਿਹੜੀਆਂ ਬਾਅਦ ਵਿੱਚ ਝੂਠੀਆਂ ਨੰਗੀਆਂ ਹੋਈਆਂ ਨੇ। ਤੇ ਇਹਨਾਂ ਦਾ ਹਾਲ ਆਪਦਾ ਕੀ ਆ, ਚਾਹੇ ਉਹ ਪੱਪਲਪ੍ਰੀਤ ਨੇ ਵੀ ਅੱਜ ਵਿਚਾਰੇ ਨੇ ਕਹਿਤਾ ਵੀ ਮੈਂ ਚੜ੍ਹਦੀ ਕਲਾ 'ਚ ਆਂ, ਤੇ ਉਦੋਂ ਕਿਤੇ ਅਮਰਤਪਾਲ ਸਿੰਘ ਕਹਿ ਬੈਠੇ ਆ ਮੈਂ ਚੜ੍ਹਦੀ ਕਲਾ 'ਚ ਆਂ, ਤੇ ਇਹ ਚੜ੍ਹਦੀ ਕਲਾ ਪਿੰਡ ਲੱਭਦੇ ਫਿਰਨ ਵੀ ਪੰਜਾਬ ਦੇ ਵਿੱਚ ਚੜ੍ਹਦੀ ਕਲਾ ਕਿੱਥੇ ਗਾ। ਤੋਂ ਜਿਨ੍ਹਾਂ ਲੋਕਾਂ ਦਾ ਆਪਦਾ ਹਾਲ ਚਾਲ ਇੰਨਾ ਮਾੜਾ, ਆਪਦੇ ਆਪ ਨੂੰ ਸਮਝਦੇ ਆ, ਕਈ ਲੋਕ ਇਹਨਾਂ ਦੇ ਮਗਰ ਲੱਗੇ ਫਿਰਦੇ ਆ, ਉਹਨਾਂ ਤੇ ਹਾਸਾ ਆਉਂਦਾ ਵੀ ਜਿਨ੍ਹਾਂ ਮੀਡੀਆ ਵਾਲਿਆਂ ਦੇ ਮਗਰ ਲੱਗ ਕੇ ਤੁਸੀਂ ਫੜਫੂਲੀਆਂ ਮਾਰੀ ਜਾਂਦੇ ਹੋ, ਇਹਨਾਂ ਨੂੰ ਤਾਂ ਆਪ ਨਹੀਂ ਪਤਾ ਹੈਗਾ ਵੀ ਚੜ੍ਹਦੀ ਕਲਾ ਕੀ ਹੁੰਦੀ ਹੈ। ਪਰ ਇੱਕ ਗੱਲ ਮੈਂ ਇੱਥੇ ਕਹਿਣੀ ਚਾਹੁੰਦਾ ਵੀ 18ਵੀਂ ਸਦੀ ਦੇ ਵਿੱਚ ਆਪਣੇ ਸਿੰਘਾਂ ਨੇ ਨਿਹੰਗ ਬੋਲੇ ਜਿਹੜੇ ਬਣਾਏ, ਸਿੰਘ ਬੋਲੇ, ਉਹ ਇਸੇ ਕਰਕੇ ਬਣਾਏ ਹੋਣੇ ਆ ਵੀ ਆਪਦੀ ਬੋਲੀ ਆਪਦੇ ਹਿਸਾਬ ਨਾਲ ਚੱਲੀਏ, ਇਹਨਾਂ ਦੇ ਗਲੀ ਗੇੜ 'ਚ ਹਕੂਮਤ ਦੇ ਨਾ ਹੀ ਫਸੀਏ। ਅੱਜ ਆਪਾਂ ਸਾਰੇ ਦੇ ਸਾਰੇ ਇੰਡੀਅਨ ਮੀਡੀਆ ਉੱਤੇ ਡਿਪੈਂਡੈਂਟ ਹੋਣ ਕਰਕੇ, ਇਸੇ ਕਰਕੇ ਆਪਾਂ ਚੱਕਰ 'ਚ ਪਏ ਫਿਰਦੇ ਆ ਨਾ। ਇੱਥੇ ਇੱਕ ਬੀਬੀ ਦੀ ਇੰਟਰਵਿਊ ਘੁੰਮ ਰਹੀ ਆ, ਸਾਰੇ ਜਾਂਦੀ ਆ ਕਿਤੇ ਰਕਸ਼ੇ ਵਾਲੇ ਕੋਲੇ, ਦੁਕਾਨ ਵਾਲੇ ਕੋਲੇ, ਹਰੇਕ ਨੂੰ ਜਾ ਕੇ ਪੁੱਛੀ ਜਾਂਦੀ ਆ ਤੁਹਾਨੂੰ ਖਾਲਿਸਤਾਨ ਚਾਹੀਦਾ, ਹਿੰਦੁਸਤਾਨ ਹਿੰਦੂ ਰਾਸ਼ਟਰ ਬਣਨਾ ਚਾਹੀਦਾ। ਤੇ ਉਹ ਸਾਰੀਆਂ ਗੱਲਾਂ ਇਹਦੀਆਂ ਜਦੋਂ ਕਰ ਰਹੀ ਆ ਤਾਂ ਉਹਨੂੰ ਦੇਖ ਕੇ ਹਾਸਾ ਆਉਂਦਾ ਵੀ ਬੀਬੀ ਜੇ ਏਦਾਂ ਕਰਦੀ ਫਿਰਦੀਆਂ ਤੂੰ ਸਟੇਟ ਨੂੰ ਆਪਦੀ ਨੂੰ ਕਹਿ ਵੀ ਇੱਕ ਵਾਰੀ ਰੈਫਰੈਂਡਮ ਕਰਾ ਕੇ ਦੇਖ ਹੀ ਲਵੇ, ਕਿਉਂਕਿ ਸਾਨੂੰ ਇੰਨਾ ਯਕੀਨ ਆ ਤੇ ਇੱਥੋਂ ਦੇ ਹਿੰਦੂਆਂ ਨੇ, ਮੁਸਲਮਾਨਾਂ ਦੀ, ਈਸਾਈਆਂ ਦੀ, ਸਿੱਖਾਂ ਦੀ ਤਾਂ ਗੱਲ ਵੱਖਰੀ ਆ। ਜਿਹੜੇ ਇੱਥੋਂ ਪੰਜਾਬ ਦਾ ਪੰਜਾਬੀ ਹਿੰਦੂ ਆ ਉਹਨੇ ਵੀ ਉਦੋਂ ਇਹੀ ਕਹਿਣਾ ਵੀ ਜੇਕਰ ਹਿੰਦੁਸਤਾਨ ਤੋਂ ਖਹਿੜਾ ਛੁੱਟਦਾ ਹੋਵੇ, ਜਿੱਥੋਂ ਦੇ ਕਾਰੋਬਾਰੀ, ਵਪਾਰੀ ਤੇ ਹੋਰ ਲੋਕ ਧੜਾ ਧੜ ਪੈਸਾ ਲੁੱਟ ਕੇ ਲੋਕਾਂ ਦਾ ਬਾਹਰ ਨੂੰ ਭੱਜੀ ਜਾਂਦੇ ਆ, ਤੇ ਕਿਉਂ ਨਾ ਜੇ ਖਾਲਿਸਤਾਨ ਬਣਦਾ ਹੀ ਹੋਵੇ ਫਿਰ ਆਪਾਂ ਇੱਧਰ ਵੋਟ ਪਾ ਦਈਏ। ਇਹ ਗੱਲ ਗਰੰਟੀ ਵਾਲੀ ਆ, ਇਹਨਾਂ ਨੂੰ ਪਤਾ ਹੈਗਾ ਤਾਂ ਉਹਨੇ ਰੈਫਰੈਂਡਮ ਕਰਾਉਂਦੇ, ਨਹੀਂ ਤਾਂ ਇਹਨਾਂ ਨੂੰ ਕਹਿਣ ਵੀ ਇੱਕੋ ਵਾਰੀ ਕੱਟਾ ਕੱਟੀ ਕੱਢ ਹੀ ਦਿੰਦੇ ਆ, ਤੇ ਇਸ ਹਿਸਾਬ ਦੇ ਨਾਲ ਕਹਿਣ ਕਿ ਆਓ ਜੀ ਕਰਾ ਦਿੰਦੇ ਅਸੀਂ ਰੈਫਰੈਂਡਮ, ਤੇ ਯੂਐਨ ਨੂੰ ਜਿਹੋ ਜਿਹਾ ਰਿਜ਼ਲਟ ਕੱਢੂਗੀ ਅਸੀਂ ਉਸ ਹਿਸਾਬ ਨਾਲ ਮੁਲਕ ਜਿਹੜਾ ਹੈ ਜ਼ਿਆਦਾ ਵੋਟਾਂ ਹੋਈਆਂ ਤਾਂ ਅਸੀਂ ਖਾਲਿਸਤਾਨ ਅਸੀਂ ਜ਼ਰੂਰ ਬਣਾਵਾਂਗੇ। ਇਹਨਾਂ ਤੋਂ ਨਹੀਂ ਕਿਹਾ ਜਾ ਰਿਹਾ। ਜਦੋਂ ਇਹ ਦਾਅਵੇ ਕਰਦੇ ਆ ਵੀ ਖਾਲਿਸਤਾਨ ਦੀ ਕੋਈ ਗੱਲ ਹੀ ਨਹੀਂ, ਲੋਕ ਤਾਂ ਖਾਲਿਸਤਾਨ ਦੇ ਖਿਲਾਫ ਨੇ, ਫਿਰ ਕਿਉਂ ਨਹੀਂ ਇਹ ਰੈਫਰੈਂਡਮ ਕਰਾ ਲੈਂਦੇ। ਉਹ ਰੈਫਰੈਂਡਮ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦੀ ਰਾਏ ਜਾਣਨ ਦਾ ਸਭ ਤੋਂ ਵਧੀਆ ਢੰਗ, ਬਥੇਰੇ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਵੀ ਹੈ। ਉਹ ਇੱਥੇ ਪੰਜਾਬ ਦੇ ਵਿੱਚ ਦਲ ਖਾਲਸਾ ਨੇ ਪ੍ਰੋਗਰਾਮ ਰੱਖਿਆ ਵੀ ਆ 13 ਤਰੀਕ ਨੂੰ ਅਨੰਦਪੁਰ ਸਾਹਿਬ, ਤੇ ਉਹਦੇ ਵਿੱਚ ਇੱਕ ਤਾਂ ਚਲੋ ਇਹ ਹੈਗਾ ਕਿ ਦੱਸਿਆ ਜਾਵੇ ਲੋਕਾਂ ਨੂੰ ਕਿ ਕਿਵੇਂ ਯੂਐਨਓ ਦੇ ਰਾਹੀਂ ਰੈਫਰੈਂਡਮ ਦੀ ਗੱਲ ਅੱਗੇ ਤੋਰਨੀ ਆ, ਪਰ ਨਾਲ ਦੀ ਨਾਲ ਇਹ ਹੈਗਾ ਕਿ ਜਿਹੜਾ ਟੈਰਰ, ਜਿਹੜੀ ਦਹਿਸ਼ਤ ਲੋਕਾਂ ਦੇ ਮਨਾਂ 'ਚ ਸਟੇਟ ਨੇ ਪਾਈ ਆ, ਉਹਨੂੰ ਕਿਵੇਂ ਕੱਢਣਾ। ਤਾਂ ਇਸ ਚੀਜ਼ ਦੇ ਵਿੱਚ ਦਹਿਸ਼ਤ ਦੀ ਜਿਹੜੀ ਗੱਲ ਆ, ਉਹਦੇ ਢੰਗ ਤਰੀਕੇ ਬੜੇ ਅਜੀਬ ਨੇ। ਸਾਡੇ ਮੇਰਾ ਮਿੱਤਰ ਆ ਭਾਈ ਬਲਜੀਤ ਸਿੰਘ ਖਾਲਸਾ, ਜਿਹੜੇ ਪਹਿਲੋਂ ਖਾਲਸਾ ਫਤਿਹਨਾਮਾ ਮੈਗਜ਼ੀਨ ਕੱਢਦੇ ਸੀ, ਹੁਣ ਵੰਗਾਰ ਮੈਗਜ਼ੀਨ ਕੱਢਦੇ ਆ, ਉਹਦੀ ਇੱਕ ਫੇਸਬੁੱਕ ਨਕਲੀ ਆਈਡੀ ਬਣਾ ਲਈ ਜਿਹਦੇ ਤੋਂ ਬਹੁਤ ਸਾਰੀਆਂ ਲੋਕਾਂ ਨੂੰ ਗੱਲਾਂ ਕਹੀਆਂ ਜਾ ਰਹੀਆਂ, ਮੈਸੇਂਜਰ ਦੇ ਰਾਹੀਂ ਕਾਲਾਂ ਹੋ ਰਹੀਆਂ ਤੇ ਮੈਸੇਂਜਰ ਤੋਂ ਪੈਸੇ ਵੀ ਮੰਗੇ ਜਾ ਰਹੇ ਆ। ਜਦੋਂ ਉਹਨਾਂ ਲੋਕਾਂ ਨੇ ਫੋਨ ਕੀਤੇ, ਉਹ ਕਹਿੰਦਾ ਮੈਂ ਤਾਂ ਮੰਗੇ ਨਹੀਂ, ਫਿਰ ਪਤਾ ਲੱਗਿਆ ਵੀ ਆਹ ਆਈਡੀ ਬਣੀ ਹੋਈ ਆ। ਤੋਂ ਫੇਸਬੁੱਕ ਦੇ ਉੱਤੇ ਮੇਰੇ ਵਰਗੇ ਹੋਰਾਂ ਦੀ, ਸਾਰਿਆਂ ਦੀ, ਪਤਾ ਨਹੀਂ ਕਿਹਦੀ ਫੇਸਬੁੱਕ ਅਕਾਊਂਟ ਬਣਾ ਕੇ ਲੋਕਾਂ ਨੂੰ ਲੱਭਿਆ ਜਾ ਰਿਹਾ ਕਿ ਇਹਨਾਂ ਹੋਰ ਲੋਕ ਫਸਾਏ ਜਾਣ, NSA ਲਾਈ ਜਾਵੇ, ਕੀ ਪਤਾ ਕਿਹਦੇ ਰਾਹੀਂ ਕੀ ਕਰ ਲੈਣਾ। ਇੱਥੇ ਇੱਕ ਸਾਡਾ ਹੋਰ ਸੱਜਣ ਆ ਨਾਭੇ, ਜਿਹੜਾ ਮੇਰੇ ਨਾਲ ਹੁੰਦਾ ਸੀ, ਉਹ ਪਿੰਡ ਦਾ ਫਿਰਦਾ, ਕਹਿੰਦਾ ਵੀ ਮੇਰੇ ਪਰਿਵਾਰ ਕੋਲੇ ਇੱਕ ਮੋਬਾਈਲ ਨੰਬਰ ਸੀ ਜਿਹੜਾ ਅਸੀਂ ਦੂਜੇ 'ਚ, ਜਿਹੜੇ ਨੋਕੀਆ ਦੇ ਜਾਂ ਦੂਜੇ ਫੋਨ ਹੁੰਦੇ ਆ ਜਿਹਦੇ ਐਂਡਰਾਇਡ ਫੋਨ ਦੇ ਵਿੱਚ ਤਾਂ WhatsApp ਵਗੈਰਾ ਸਭ ਕੁਝ ਹੁੰਦਾ, ਇੰਟਰਨੈਟ ਚੱਲਦਾ, ਉਹ ਦੂਜਾ ਫੋਨ ਘਰੇ ਵਰਤਦੇ ਆ ਪਰਿਵਾਰਾਂ 'ਚ ਜਿਵੇਂ ਆਮ ਹੁੰਦਾ ਸਾਡੇ,
ਤੇ ਉਹ ਜਿਹੜਾ ਨੰਬਰ ਉਹਦਾ WhatsApp ਕਦੇ ਨਹੀਂ ਵਰਤਿਆ, ਪਰ ਉਹਦੇ ਉੱਤੇ ਕੁਦਰਤ ਤੋਂ ਦੇਖਿਆ ਵੀ ਉਹ ਨੰਬਰ ਦੇ ਉੱਤੇ WhatsApp ਨੰਬਰ ਚੱਲੀ ਜਾਵੇ ਤੇ ਉਹਦੇ ਉੱਤੇ ਗੱਲ ਚੈਟਿੰਗ ਕੀਤੀ ਗਈ ਤੇ ਉਹ ਗਾਂਹ ਵਾਲਾ ਬੰਦਾ ਜਿਹੜਾ ਹੈਗਾ ਉਹਨੂੰ ਕਿਸੇ ਨੰਬਰ ਨੂੰ ਵਰਤ ਰਿਹਾ ਤੇ ਉਹ ਨੰਬਰ ਕੌਣ ਕਿਵੇਂ ਉਹਦੇ ਉੱਤੇ WhatsApp ਦਾ ਬਣਾ ਕੇ ਬੈਠਿਆ, ਉਹਦੀ ਹਜੇ ਘੋਖ ਪੜਤਾਲ ਕਰਨੀ ਬਾਕੀ ਆ। ਔਰ ਪਤਾ ਨਹੀਂ ਕਿਹਦੇ ਕਿਹਦੇ ਨਾਂ ਤੇ ਇਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਅਕਾਊਂਟ ਬਣਾ ਕੇ ਪੰਥਕ ਤੇ ਖਾਲਿਸਤਾਨੀ ਬੰਦੇ ਜਾਂ ਸਿੱਖ ਸੰਘਰਸ਼ ਨਾਲ ਸੰਬੰਧਿਤ ਬੰਦੇ ਉਹਨਾਂ ਦੇ ਨਾਂ ਦੇ ਉੱਤੇ ਇਹ ਘਪਲਾਬਾਜ਼ੀ ਜਿਹੜੀ ਆ ਸਰਕਾਰ ਹੀ ਕਰਦੀ ਆ, ਹੋਰ ਤਾਂ ਕੋਈ ਕਰ ਨਹੀਂ ਸਕਦਾ। ਆਮ ਬੰਦੇ ਦੀ ਤਾਂ ਐਡੀ ਜ਼ਰੂਰਤ ਨਹੀਂ ਹੈਗੀ। ਸੋ ਪੰਜਾਬ ਦੇ ਵਿੱਚ ਲੋਕਾਂ ਨੂੰ ਗਧੀਗੇੜ ਪਾਇਆ ਜਾ ਰਿਹਾ, ਡਰਾਇਆ ਜਾ ਰਿਹਾ, ਟੈਰੋਰਾਈਜ਼ ਕੀਤਾ ਜਾ ਰਿਹਾ। ਇਹ ਸਮਝਦੇ ਆ ਕਿ ਅਸੀਂ ਜਿਹੜੀ ਪੰਥਕ ਸਿਆਸਤ ਸੀਗੀ ਉਹ ਤਾਂ ਅਸੀਂ ਅਕਾਲੀਆਂ ਨੂੰ ਕਰਾਹੇ ਪਾ ਕੇ ਖਤਮ ਕਰ ਲਈ ਹੈ। ਹੁਣ ਜਿਹੜੀ ਪੰਜਾਬ ਪ੍ਰਾਂਤ ਸਿਆਸਤ ਵਾ ਉਹ ਖਤਮ ਕਰਨੀ ਹੈ, ਕਿਉਂਕਿ ਪਹਿਲੇ ਤਾਂ ਪੰਥ ਅਤੇ ਪੰਜਾਬ ਦੀ ਸਾਂਝੀ ਸਿਆਸਤ ਚੱਲਦੀ ਸੀ। ਚਾਹੇ ਕੋਈ ਪਾਰਟੀ ਸੀ ਉਹਨੂੰ ਪੰਥ ਅਤੇ ਪੰਜਾਬ ਦੇ ਹਿੱਤਾਂ ਦਾ ਖਿਆਲ ਰੱਖਣਾ ਪੈਂਦਾ ਸੀ ਤੇ ਮੁੱਦੇ ਵੀ ਉਹ ਹੁੰਦੇ ਸੀ। ਹੁਣ ਕਹਿੰਦੇ ਆ ਪੰਥਕ ਮੁੱਦਿਆਂ ਦੀ ਤਾਂ ਗੱਲ ਅਸੀਂ ਖਤਮ ਕਰ ਚੁੱਕੇ ਹਾਂ, ਹੁਣ ਪੰਜਾਬ ਦੇ ਮੁੱਦਿਆਂ ਨੂੰ ਵੀ ਖਤਮ ਕਰਕੇ ਕੁਝ ਇਹੋ ਜਿਹਾ ਹਿਸਾਬ ਕਿਤਾਬ, ਇਹੋ ਜਿਹੀ ਖੇਡ ਉਭਾਰੀਏ ਜਿਹਦੇ ਵਿੱਚ ਇਹਨਾਂ ਮੁੱਦਿਆਂ ਦੇ ਆਧਾਰਿਤ ਜਿਹੜੀ ਰਾਜਨੀਤੀ ਆ ਉਹ ਖਤਮ ਹੋ ਜਾਵੇ ਤੇ ਇੱਥੇ ਰਾਸ਼ਟਰਪਤੀ ਰਾਜ ਲਾਇਆ ਜਾਵੇ, ਅਫਸਰਸ਼ਾਹੀ ਨੂੰ ਖੁੱਲ ਹੋਵੇ। ਤੇ ਇਸ ਸਾਰੇ ਕਾਸੇ ਦਾ ਸੈਂਟਰ ਐਕਸਲ ਕੀ ਆ ਕਿ ਪੰਜਾਬ ਇਕੱਲਾ ਉਹ ਸੂਬਾ ਹੈ ਜਿਹੜਾ ਹਿੰਦੂ ਰਾਸ਼ਟਰ ਦਾ ਰਾਤ ਰੋਕੀ ਖੜਾ। ਉਹ ਹਿੰਦੂ ਰਾਸ਼ਟਰ ਦੇ ਰਾਹ ਦੇ ਵਿੱਚ ਜਿਹੜਾ ਰੋੜਾ ਉਹ ਦੂਰ ਕਰਨ ਦੇ ਲਈ ਇਸ ਮੌਕੇ ਨੂੰ ਬੜੀ ਸੰਵੇਦਨਸ਼ੀਲਤਾ ਦੇ ਨਾਲ ਆਪਾਂ ਨੂੰ ਸਮਝਣ ਦੀ ਲੋੜ ਆ। ਮੈਂ ਬਾਰ-ਬਾਰ ਕਹਿ ਰਿਹਾ ਕਿ ਸਾਰੇ ਪ੍ਰਕਰਣ ਦੇ ਵਿੱਚ ਹਕੂਮਤ ਜਿਹੜੀ ਆ ਉਹ ਸਿੱਖਾਂ ਨੂੰ ਗੁੰਮਰਾਹ ਕਰਕੇ ਮਨਮਰਜ਼ੀ ਦੇ ਨਤੀਜੇ ਕੱਢਣਾ ਚਾਹੁੰਦੀ ਹੈ। ਬਹੁਤ ਕੁਝ ਬੜੀ ਤਰੀਕੇ ਨਾਲ ਲੁਕਾਇਆ ਜਾ ਰਿਹਾ ਤੇ ਬਹੁਤ ਕੁਝ ਮਿੱਥ ਕੇ ਦਿਖਾਇਆ ਜਾ ਰਿਹਾ। ਇਹ ਹੁਣ ਆਪਾਂ ਨੂੰ ਸਮਝ ਆਉਣੀ ਚਾਹੀਦੀ ਆ ਕਿ ਹਕੂਮਤ ਜੋ ਕੁਝ ਦਿਖਾ ਰਹੀ ਆ ਉਹ ਕਿਉਂ ਦਿਖਾ ਰਹੀ ਆ ਤੇ ਜੋ ਕੁਝ ਲੁਕੋ ਰਹੀ ਆ ਉਹ ਕਿਉਂ ਲੁਕੋ ਰਹੀ ਹੈ। ਹਕੂਮਤ ਦਾ ਨਿਸ਼ਾਨਾ ਕੀ ਹੈ? ਨਿਸ਼ਾਨਾ ਉਹਨਾਂ ਦਾ ਬੜਾ ਸਪਸ਼ਟ ਆ ਬਈ ਅਸੀਂ ਪੰਜਾਬ ਨੂੰ ਹਰ ਤਰੀਕੇ ਨਾਲ ਦੁਬਧਾ ਚ ਪਾਉਣਾ, ਪੰਜਾਬ ਦੇ ਹਰ ਬੰਦੇ ਨੂੰ ਚੱਕਰ ਚ ਪਾਉਣਾ, ਉਹਨੂੰ ਗੱਲ ਦੀ ਸਮਝ ਨਾ ਲੱਗੇ ਉਹਦੀ ਧਿਰ ਕਿਹੜੀ ਆ, ਉਹਦੇ ਪੱਖ ਚ ਗੱਲ ਕਰਨ ਵਾਲੇ ਲੋਕ ਕਿਹੜੇ ਆ। ਇਸ ਮਾਹੌਲ ਨੂੰ ਪੈਦਾ ਕਰਨ ਦੇ ਯਤਨਾਂ ਦੇ ਵਿੱਚ ਸਟੇਟ ਇਸ ਵੇਲੇ ਕੋਈ ਕਸਰ ਨਹੀਂ ਛੱਡ ਰਹੀ। ਇਸ ਵੇਲੇ ਜੇਕਰ ਆਹ ਚੱਕਰਵਿਊ ਜਾਂ ਨਾ ਚੱਲਦਾ ਹੁੰਦਾ, ਜਿਹੜਾ ਹੱਲਾ ਬੋਲਿਆ ਹੈ ਪੁਲਿਸ ਰਾਹੀਂ ਸਟੇਟ ਟੈਰੋਰਿਜ਼ਮ ਦੀ ਝੜਤ ਨਾ ਹੁੰਦੀ, ਤਾਂ ਆਪਾਂ ਸਾਰੇ ਇਸ ਗੱਲ ਤੇ ਬਹਿਸ ਕਰ ਰਹੇ ਹੁੰਦੇ ਇਸ ਪ੍ਰੋਗਰਾਮ ਦੇ ਰਾਹੀਂ ਕਿ ਕਿਵੇਂ ਜਿਹੜਾ NCERT ਦੀਆਂ ਕਿਤਾਬਾਂ 'ਚ ਜਾਂ ਸਾਰੇ ਭਾਰਤ ਦੀਆਂ ਟੈਕਸਟ ਬੁੱਕਾਂ ਦੇ ਵਿੱਚ ਕਿਵੇਂ ਇਸ ਵੇਲੇ ਸਿਲੇਬਸ ਬਦਲਿਆ ਜਾ ਰਿਹਾ। 4-5 ਸਾਲ ਪਹਿਲਾਂ ਜਦੋਂ ਇਹ ਬਿੱਲ ਪੰਜਾਬ ਦੀ ਨਵੀਂ ਭਾਰਤ ਦੀ ਨਵੀਂ ਐਜੂਕੇਸ਼ਨ ਪਾਲਿਸੀ ਬਾਰੇ ਲਿਆਂਦਾ ਗਿਆ ਸੀ, ਉਦੋਂ ਵੀ ਆਪਾਂ ਇਸ ਪ੍ਰੋਗਰਾਮ 'ਚ ਚਰਚਾ ਕੀਤੀ ਸੀ। ਪਰ ਹੁਣ ਉਹ ਬਿੱਲ ਲਾਗੂ ਹੋ ਰਿਹਾ ਕਾਨੂੰਨ ਬਣ ਕੇ, ਜਿਹਦੇ ਵਿੱਚ ਸਾਰੇ ਭਾਰਤ ਦੇ ਬੱਚਿਆਂ ਨੂੰ ਮਹਾਭਾਰਤ, ਰਾਮਾਇਣ, ਵੇਦਕ, ਸਿਮਰਤੀ ਸ਼ਾਸਤਰੀ ਪੁਰਾਣੇ ਜਿਹੜੇ ਪੁਰਾਤਨ ਗ੍ਰੰਥ ਨੇ ਉਹਨਾਂ ਦੇ ਅਨੁਸਾਰ ਤੋਤਾ ਪੜ੍ਹਾਇਆ ਜਾਣਾ। ਇੱਕ ਪਾਸੇ ਤਾਂ ਸਾਰਾ ਸੰਸਾਰ ਜਿਹੜਾ ਉਹ ਅੱਗੇ ਨੂੰ ਜਾ ਰਿਹਾ, ਇਹ 5000 ਸਾਲ ਪਿੱਛੇ ਨੂੰ ਲੈ ਕੇ ਜਾਣਾ ਚਾਹੁੰਦੇ ਆ। ਮਹਾਭਾਰਤ ਤੇ ਰਾਮਾਇਣ ਜਿਨ੍ਹਾਂ ਲਈ ਪੂਜਨਿਕ ਗ੍ਰੰਥ ਨੇ, ਜਿਨ੍ਹਾਂ ਲਈ ਧਾਰਮਿਕ ਗ੍ਰੰਥ ਨੇ, ਉਹਨਾਂ ਲਈ ਜੋ ਮਰਜ਼ੀ ਹੋਣ, ਪਰ ਬਾਕੀ ਦੁਨੀਆ ਲਈ ਉਹਨਾਂ ਦੇ ਵਿੱਚ ਉਹੋ ਜਿਹਾ ਆਨੰਦ ਜਾਂ ਉਹੋ ਜਿਹਾ ਗੱਲ ਨਹੀਂ ਹੋ ਸਕਦੀ। ਹਰੇਕ ਧਾਰਾ, ਕੌਮ, ਬੋਲੀ, ਸੱਭਿਆਚਾਰ ਦੇ ਆਪੋ ਆਪਣੇ ਵਿਸ਼ਵਾਸ ਹੁੰਦੇ ਨੇ। ਸਿੱਖਾਂ ਲਈ ਗੁਰੂ ਗ੍ਰੰਥ ਸਾਹਿਬ ਸਭ ਤੋਂ ਉੱਪਰ ਹੈ। ਇਹ ਨਹੀਂ ਕਿ ਬਾਕੀਆਂ ਦਾ ਤਿਰਸਕਾਰ ਕਰਦੇ ਆ, ਪਰ ਗੁਰੂ ਗ੍ਰੰਥ ਸਾਹਿਬ ਸਾਡਾ ਸਭ ਕੁਝ ਹੈ। ਇਵੇਂ ਹੀ ਮੁਸਲਮਾਨਾਂ ਲਈ ਉਹਨਾਂ ਦੀ ਕੁਰਾਨ ਸ਼ਰੀਫ ਹੈ, ਬੋਧੀਆਂ ਲਈ ਆਪਦੇ ਉਹਨਾਂ ਦੇ ਗ੍ਰੰਥ ਨੇ, ਹਿੰਦੂਆਂ ਦੇ ਕੋਲੇ ਆਪਦੇ ਗ੍ਰੰਥ ਨੇ। ਪਰ ਇਹ ਕਹਿੰਦੇ ਆ ਜੀ ਨਹੀਂ, ਬਾਕੀ ਸਾਰੇ ਖਤਮ ਕਰਨੇ ਆ, ਸਾਰਿਆਂ ਨੂੰ ਭਾਰਤ ਵਿੱਚ ਜੈ ਸ਼੍ਰੀ ਰਾਮ ਕਹਿਣਾ ਪਊਗਾ। ਹਿੰਦੁਸਤਾਨ ਮੇਂ ਰਹਿਣਾ ਹੈ ਤਾਂ ਜੈ ਸ਼੍ਰੀ ਰਾਮ ਕਹਿਣਾ ਹੈ। ਤਾਂ ਉਹਦੇ ਲਈ ਕਾਨੂੰਨ ਨੂੰ, ਸੰਵਿਧਾਨ ਨੂੰ, ਭਾਰਤ ਦੇ ਇਤਿਹਾਸ ਨੂੰ ਨਵੇਂ ਤਰੀਕਿਓਂ ਲਿਖਣ ਦੀ ਜਿਹੜੀ ਜਿੱਦ ਵਾ ਉਹ ਫੜੀ ਹੋਈ ਹੈ। ਤੇ ਜਿਹੜਾ ਇਹ ਸਾਰੇ ਕਾਸੇ ਦੇ ਰਾਹ ਵਿੱਚ ਕੋਈ ਅੜ ਸਕਦਾ, ਖੜ ਸਕਦਾ, ਲੜ ਸਕਦਾ, ਮਰ ਸਕਦਾ, ਉਹ ਪੰਜਾਬ ਆ, ਕਿਉਂਕਿ ਇੱਥੇ ਪੰਥ ਵਸਦਾ। ਗੁਰਮਤ ਅਤੇ ਬ੍ਰਾਹਮਣਵਾਦ ਦੀ ਸਦੀਵੀ 5 ਸਦੀਆਂ ਤੋਂ ਟੱਕਰ ਲੱਗੀ ਹੋਈ ਆ ਤੇ ਉਸ ਟੱਕਰ ਦੇ ਵਿੱਚ ਕੀ ਕੀਤਾ ਜਾ ਸਕਦਾ ਵੀ ਹਰ ਮੌਕੇ ਸਿੱਖ ਨੂੰ ਇਹ ਚੇਤੇ ਰਹਿੰਦਾ ਕਿ ਮੈਂ ਕੀ ਆ,
मेरे आदर्श की आ, मेरे सिद्धांत की आ, मेरे संकल्प की आ। सो जो कुछ सिੱਖੀ सिखाਉਂਦੀ है, हिंदूइज्म ब्राह्मणवाद मनोवाद बिल्कुल ਉਹਦੇ ਉਲਟ ਵਾ। ਉਹ ਸ਼ੋਸ਼ਣ ਦਾ ਹਾਮੀ ਆ, ਇਹ ਸਰਬੱਤ ਦਾ ਭਲਾ ਮੰਗਦਾ। ਸਿੱਖੀ ਨੇ ਸਰਬੱਤ ਦਾ ਭਲਾ ਮੰਗਣਾ, ਉਧਰ ਜਾਤ ਪਾਤ ਦੇ ਆਧਾਰ ਤੇ ਵਿਤਕਰਾ ਜੇ ਨਹੀਂ ਕਰਦੇ ਉਹ ਕਹਿੰਦੇ ਹਿੰਦੂ ਹੀ ਨਹੀਂ, ਵਿਤਕਰਾ ਕਰਨਾ ਪੈਣਾ। ਡਿਸਕ੍ਰਿਮੀਨੇਸ਼ਨ ਨੂੰ ਜਿਨ੍ਹਾਂ ਦੇ ਮਜ਼ਹਬ 'ਚ ਇੱਕ ਧਾਰਮਿਕ ਮਾਨਤਾ ਹਾਸਲ ਆ, ਠੱਗੀ ਠੋਰੀ ਹੇਰਾ ਫੇਰੀ ਚੋਰੀ ਚਕਾਰੀ ਤੇ ਹਰ ਤਰ੍ਹਾਂ ਦਾ ਧੋਖਾ, ਇਹਨੂੰ ਉੱਥੇ ਮਾਨਤਾ ਪ੍ਰਾਪਤ ਆ ਧਾਰਮਿਕ ਤੌਰ ਤੇ। ਕਿਉਂਕਿ ਰਾਮਾਇਣ ਤੇ ਮਹਾਭਾਰਤ 'ਚ ਇਹੋ ਜਿਹਾ ਕੁਛ ਬੜਾ, ਇਹੋ ਜਿਹੀਆਂ ਬੜੀਆਂ ਕਹਾਣੀਆਂ ਸਾਖੀਆਂ ਰਹਿ ਗਈਆਂ ਕਿ ਐਂ ਹੋਇਆ ਸੀ ਉਹ ਹੋਇਆ ਸੀ। ਸਭ ਨੂੰ ਪਤਾ ਹੈਗਾ ਕਿ ਕ੍ਰਿਸ਼ਨ ਜਿਹੜਾ ਹੈ ਉਹਦੇ ਦਹੀਂ ਨਾਲ ਮੱਖਣ ਨਾਲ ਕਿਵੇਂ ਹੱਥ ਪੈਰ ਲਿਬੜੇ ਹੋਏ ਨੇ, ਪਰ ਉਹ ਕਹਿੰਦਾ ਮਈਆ ਮੋਰੀ ਮੈਂ ਨਹੀਂ ਮਾਖਣ ਖਾਇਓ। ਇਹ ਕਹਿੰਦੇ ਜੀ ਕਲਾ, ਇਹ ਕਹਿੰਦੇ ਜੀ ਕਲਾ ਵਾਪਰ ਗਈ। ਆਹ ਕਿਹੜੀ ਕਲਾ ਵਾਪਰ ਗਈ ਵੀ ਲੋਕਾਂ ਦੀਆਂ ਧੀਆਂ ਭੈਣਾਂ ਦੇ ਨੰਗੇ ਉਹਨਾਂ ਉਹ ਵਿਚਾਰੀਆਂ ਨਹਾ ਰਹੀਆਂ ਨੇ, ਉਹਦੇ ਕੱਪੜੇ ਚੱਕ ਕੇ ਭਾਜੋ। ਖੈਰ ਉਹਨਾਂ ਦਾ ਧਰਮ ਆ, ਜੋ ਮਰਜ਼ੀ ਕਰਨ ਕਰਾਉਣ, ਪਰ ਅਸੀਂ ਉਹਨਾਂ ਦੇ ਧਰਮ ਨੂੰ, ਅਸੀਂ ਉਹਨਾਂ ਦੇ ਧਾਰਮਿਕ ਵਿਸ਼ਵਾਸਾਂ ਨੂੰ ਕਿਉਂ ਆਪਦੇ ਬੱਚਿਆਂ ਉੱਤੇ ਥੋਪਣ ਦਿਆਂਗੇ। ਅਸੀਂ ਤਾਂ ਸ਼ੁਕਰ ਕਰਦੇ ਹਾਂ ਕਿ 5 ਸਦੀਆਂ ਹੋ ਗਈਆਂ, ਸਾਡਾ ਇਹ ਸਾਰੇ ਕਾਸੇ ਤੋਂ ਖਹਿੜਾ ਛੁੱਟ ਗਿਆ। ਹਮ ਹਿੰਦੂ ਨੇ। ਅੱਜ ਤੋਂ 100 ਸਾਲ ਪਹਿਲਾਂ ਭਾਈ ਕਾਹਨ ਸਿੰਘ ਨਾਭਾ ਨੇ ਇਹ ਜਦੋਂ ਲਿਖਤ ਲਿਖੀ ਸੀ, ਉਦੋਂ ਹੋ ਸਕਦਾ ਉਹਨਾਂ ਨੂੰ ਵੀ ਨਾ ਇਸ ਗੱਲ ਦਾ ਅਹਿਸਾਸ ਹੋਵੇ ਕਿ ਇਹਦੀ ਆਉਣ ਵਾਲੀਆਂ ਸਦੀਆਂ ਵਿੱਚ ਕੀ ਕੀਮਤ ਹੋਊਗੀ। ਪਰ ਜਿਹੜੀ ਸਾਡੀ ਸਿੱਖ ਕੌਮ ਨੂੰ ਇਹਦੀ ਸਮਝ ਹੋਣੀ ਚਾਹੀਦੀ ਸੀ, ਜਿਵੇਂ ਉਹ ਹਰ ਘਰ ਦੇ ਵਿੱਚ ਹਰ ਸਿੱਖ ਨੂੰ ਚੰਗੀ ਤਰ੍ਹਾਂ ਰੱਟੇ ਲੱਗੀ ਹੋਣੀ ਚਾਹੀਦੀ ਸੀ ਕਿ ਅਸੀਂ ਹਿੰਦੂ ਨਹੀਂ ਹੈਗੇ, ਉਵੇਂ ਨਹੀਂ ਹੋਇਆ। ਨਹੀਂ ਤਾਂ ਆਹ ਜਿਹੜੇ ਸਾਡੇ ਅਕਾਲੀ ਭਰਾ ਨੇ, ਜਿਹੜੇ ਅਕਾਲੀ ਕਹਾਉਂਦੇ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ, ਇਹ ਫਿਰ ਜਗਰਾਤਿਆਂ 'ਚ ਹਾਜ਼ਰੀਆਂ ਕਿਉਂ ਭਰਦੇ, ਤਿਲਕ ਕਿਉਂ ਲਵਾਉਂਦੇ, ਇਹ ਮੰਦਰਾਂ 'ਚ ਕਿਉਂ ਜਾਂਦੇ? ਕਹਿੰਦੇ ਵੀ ਸਾਡਾ ਧਰਮ ਇਹਨਾਂ ਗੱਲਾਂ ਤੋਂ ਮਨਾ ਕਰਦਾ, ਸਾਡੀ ਸਿੱਖ ਰਹਿਤ ਮਰਿਆਦਾ ਇਹਨਾਂ ਕਰਤੂਤਾਂ ਤੋਂ ਮਨਾ ਕਰਦੀ ਹੈ। ਇਹ ਕਰਮਕਾਂਡ ਤੁਸੀਂ ਕਰੋ ਜੋ ਕਰਨਾ, ਅਸੀਂ ਨਹੀਂ ਤੁਹਾਨੂੰ ਕਹਿੰਦੇ ਹੈਗੇ ਕਿ ਤੁਸੀਂ ਗੁਰਦੁਆਰੇ ਆਓ ਜਾਂ ਨਾ ਆਓ, ਪਰ ਸਾਡਾ ਧਰਮ ਸਾਨੂੰ ਮੰਦਿਰ 'ਚ ਜਾ ਕੇ ਤਿਲਕ ਲਵਾ ਕੇ ਟੱਲੀ ਖੜਕਾ ਕੇ ਸਾਰਾ ਕੁਝ ਕਰਨ ਤੋਂ ਮਨਾ ਕਰਦਾ, ਕਿਉਂਕਿ ਇਹ ਕਰਮਕਾਂਡ। ਪਰ ਭਾਰਤ ਦੇ ਮੂਹਰੇ ਵੋਟਾਂ ਦੇ ਤੇ ਆਪਦੇ ਸਵਾਰਥਾਂ ਲਈ ਝੁਕੇ ਹੋਏ ਕੁਝ ਲੋਕ ਜਿਹੜੇ ਨੇ ਉਹ ਸਿੱਖ ਹੋਣ ਦਾ ਦਾਅਵਾ ਵੀ ਕਰਦੇ ਆ ਤੇ ਸਿੱਖੀ ਦੀਆਂ ਜੜ੍ਹਾਂ ਵੀ ਵੱਢਦੇ ਆ। ਅਮਰੀਕਾ ਤੋਂ ਵੀ ਇੱਕ ਇਹੋ ਜਿਹੀ ਖਬਰ ਆਈ ਆ, ਉੱਥੇ ਵੀ ਕਹਿੰਦੇ ਜੀ ਕੁਝ ਬੰਦੇ ਆ ਜਿਹੜੇ ਕਹਿੰਦੇ ਆ ਕਿ ਰਾਜਦੂਤ ਆ ਪਤਾ ਨਹੀਂ ਕੀ ਆ, ਉਹ ਉੱਥੇ ਲੱਗਿਆ ਹੋਇਆ ਬਈ ਜੀ ਜਿਹੜਾ ਖਾਲਸਾ ਪੰਥ ਆ ਇਹ ਤਾਂ ਫਲਾਨੀ ਗੱਲ ਹੀ ਸਾਜਿਆ। ਭਾਈ ਜੇ ਤੈਨੂੰ ਨਹੀਂ ਪਤਾ, ਜੇ ਤੈਨੂੰ ਨਹੀਂ ਸਮਝ ਤਾਂ ਚੁੱਪ ਹੀ ਕਰ ਜਾ। ਪੱਗ ਬੰਨੀ ਆ, ਪੱਗ 'ਚ ਸੈਰੀ ਫਸਾਇਆ ਹੋਇਆ ਨਾ, ਫਿਰ ਪੱਗ ਵਿੱਚ ਸੈਰੀ ਫਸਾਇਆ ਹੋਇਆ। ਕਹਿੰਦਾ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਏਕਤਾ ਤੇ ਨਾ ਵੰਡਣ ਵਾਲਾ ਜਿਹੜਾ ਹੈਗਾ ਸਿਧਾਂਤ ਆ ਉਹ ਬਖਸ਼ਿਆ। ਤੇ ਇਹਦਾ ਮਤਲਬ ਕੀ ਇਹਨੇ ਕੱਢਿਆ ਬਈ ਜੀ ਜਿਹੜੇ ਸਿੱਖ ਆਪਦੀ ਆਜ਼ਾਦੀ ਭਾਲਦੇ ਆ, ਜਾਂ ਸਿੱਖ ਇਹ ਕਹਿੰਦੇ ਆ ਕਿ ਹਮ ਹਿੰਦੂ ਨਹੀਂ, ਵੀ ਉਹ ਗਲਤ ਕਰਦੇ ਆ। ਇਹਦਾ ਭਾਵ ਇਹ ਹੈਗਾ ਕਿ ਸਿੱਖ ਜਿਹੜੇ ਆ ਉਹ ਹਿੰਦੂਆਂ ਵਾਲੇ ਕਰਮਕਾਂਡ ਜੇ ਕਰਨ ਤਾਂ ਬਹੁਤ ਵਧੀਆ। ਜੇ ਸਿੱਖ ਉਸ ਮੁਲਕ 'ਚ ਜਿਹੜਾ ਉਹਨਾਂ ਦੇ ਧਰਮ ਦਾ ਦੁਸ਼ਮਣ ਆ, ਜੇ ਉਹਨਾਂ ਹਾਕਮਾਂ ਦੇ ਮੂਹਰੇ ਸਿਰ ਝੁਕਾਉਣ, ਜਿਹੜੇ ਟੈਂਕਾਂ ਤੋਪਾਂ ਬੰਬਾਂ ਵਾਲਾ ਅਕਾਲ ਤਖਤ ਨੂੰ ਢਹਿ ਕੇ ਉੱਤੇ ਝੰਡਾ ਲਾਉਂਦੇ ਆ ਤਿਰੰਗਾ, ਇਹ ਉਹਨਾਂ ਹਾਕਮਾਂ ਦੀ ਖੁਸ਼ਨੁਦੀ ਚਾਪਲੂਸੀ ਕਰਨ, ਫਿਰ ਇਹ ਬਹੁਤ ਵਧੀਆ। ਇਹ ਇਹਨਾਂ ਦੇ ਹੈਗੇ, ਇਹ ਰਾਜਦੂਤ ਇਹੋ ਜਿਹੇ ਬਣਦੇ ਆ ਨਾ, ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ। ਹੁਣ ਜਿਹਦੇ ਅੰਦਰ ਤਾਂ ਇਹ ਆ ਕਿ ਮੈਂ ਸਿੱਖ ਹਾਂ ਤੇ ਮੇਰੇ ਧਰਮ ਦੇ ਅਸੂਲ ਇਹ ਨੇ ਕਿ ਮੈਂ ਆਪਦੇ ਧਰਮ ਦੇ ਅਸੂਲਾਂ ਤੇ ਪਹਿਰਾ ਦੇਣਾ, ਉਹਨੂੰ ਤਾਂ ਕੀ ਇਹੋ ਜਿਹੀਆਂ ਮਿਲਦੀਆਂ ਜਿਹੜੇ ਆ ਬਣਦੇ ਹੁੰਦੇ ਆ ਨਾ MP MLA, ਕਈ ਇੱਥੇ ਮਾਰਦੇ ਹੁੰਦੇ ਆ ਭਗਾਈ ਕਿ ਜੀ ਡਾਕਟਰ ਮਨਮੋਹਨ ਸਿੰਘ। ਭਾਈ ਡਾਕਟਰ ਮਨਮੋਹਨ ਸਿੰਘ ਉਸ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਿਆ ਸੀ ਜਿਹਨੇ ਉਹਦਾ ਸਖਾ ਸਾਲਾ ਕਲਕੱਤੇ 'ਚ ਵੱਢਿਆ। ਤੇ ਸਾਡੇ ਤਾਂ ਇੱਥੇ ਬੰਦੇ 7 ਜਿਹੜੀਆਂ ਇਹਨਾਂ ਪੁਸ਼ਤਾਂ ਤੱਕ ਨਹੀਂ ਵੈਰ ਭੁੱਲਦੇ ਵੀ ਸਾਡਾ ਇਹਨਾਂ ਨੇ ਬੰਦਾ ਮਾਰਿਆ ਸੀ। ਧੰਨ ਦਾ ਉਹ ਸੀ ਤੇ ਧੰਨ ਦੀ ਉਹਦੀ ਘਰ ਵਾਲੀ ਸੀ ਜਿਹੜੀ ਆਪਦੇ ਘਰੇ ਆਏ ਕਾਂਗਰਸੀਆਂ ਨੂੰ ਚਾਹ ਪਾਣੀ ਪਿਲਾਉਂਦੀ ਹੁੰਦੀ ਸੀ। ਚਾਹ ਪਾਣੀ ਕਿਵੇਂ ਪਿਲਾਉਂਦੀ ਹੋਊਗੀ? ਇੱਥੇ ਤਾਂ ਆਪਾਂ ਭੁੱਲਦੇ ਨਹੀਂ ਹੈਗੇ ਵੀ ਫਲਾਨਿਆਂ ਨੇ ਸਾਡਾ ਬੰਦਾ ਮਾਰਿਆ ਸੀ, ਉਹਦਾ ਸਗਾ ਭਰਾ ਮਾਰਿਆ ਸੀਗਾ। ਤੇ ਉਹ ਜਿਹੜੀ ਇਹ ਸਾਰੀ ਗੱਲ ਆ, ਇਹ 2 ਕਿਤਾਬਾਂ ਬੜੀਆਂ ਕਮਾਲ ਦੀਆਂ ਨੇ। ਇੱਕ ਤਾਂ ਜਿਹੜੀ ਦਮਨ ਆ ਉਹਦਾ ਨਾਂ ਕੁੜੀ ਦਾ, ਜਿਹੜੀ ਇਹਦੀ ਡਾਕਟਰ ਮਨਮੋਹਨ ਸਿੰਘ ਦੀ ਕੁੜੀ ਆ, ਉਹਨੇ ਕਿਤਾਬ ਲਿਖੀ ਆ ਸਾਰੀ ਆਪਦੇ ਪਰਿਵਾਰ ਬਾਰੇ, ਉਹ ਚੋਂ ਪੜ੍ਹ ਲਿਓ। ਕਿਉਂਕਿ ਕੱਲ ਨੂੰ ਕੋਈ ਕਹਿ ਸਕਦਾ ਖਨੀ ਜੀ ਆਪਦੇ ਕੋਲ ਜੋੜੀ ਜਾਂਦੇ, ਉਹ ਚੋਂ ਪੜ੍ਹ ਲਿਓ ਵੀ ਕੀ ਕੁਛ ਹੋਇਆ ਸਤੰਬਰ ਦੇ ਨਾਲ ਕਾਂਗਰਸ ਨੇ ਕੀਤਾ ਕਲਕੱਤੇ 'ਚ ਇਹਦਾ ਭਰਾ ਵੱਢਿਆ, ਇਹਦਾ ਸਾਲਾ ਦੂਜੇ ਦਾ ਡਾਕਟਰ ਮਨਮੋਹਨ ਸਿੰਘ ਦਾ। ਤੇ ਦੂਸਰਾ ਜਿਹੜਾ ਹੈਗਾ ਇਹ ਡਾਕਟਰ ਖੁਸ਼ਵੰਤ ਸਿੰਘ ਤਾਂ ਆਪਾਂ ਸਾਰੇ ਜਾਣਦੇ ਹਾਂ। ਉਹਨੇ ਆਪਦੀ ਕਿਤਾਬ ਲਿਖੀ ਹੈ ਜਿਹੜੀ ਪੰਜਾਬੀ 'ਚ ਮਿਲਦੀ ਆ, ਮੌਜ ਮੇਲਾ। ਉਹਦੇ 'ਚ ਲਿਖਿਆ ਵੀ ਮੈਂ ਜਦੋਂ ਸਵੀਡਨ ਦੀ ਐਮਬੈਸੀ 'ਚ ਨਵੰਬਰ 84 ਮੌਕੇ ਲੁਕਿਆ ਰਿਹਾ, ਉਦੋਂ ਬਾਅਦ ਡਾਕਟਰ ਮਨਮੋਹਨ ਸਿੰਘ ਨੂੰ ਮਿਲਿਆ, ਉਹਨੂੰ ਪੁੱਛਿਆ, ਮੈਂ ਘਰ ਵਾਲੀ ਨਾਲ ਸੀ, ਕਹਿੰਦਾ ਮੈਂ ਉਹਨੂੰ ਪੁੱਛਿਆ ਵੀ ਕਿਵੇਂ ਆ ਵਿਚਾਰ ਆ ਤੁਹਾਡਾ?
ਕਹਿੰਦਾ ਜੀ ਆਪਣਾ ਤਾਂ ਬਚਾ ਰਿਹਾ, ਪਰ ਸਾਡੇ ਤੇ ਅਟੈਕ ਜ਼ਰੂਰ ਹੋ ਗਿਆ ਸੀਗਾ ਤੇ ਸਾਡੀ ਇੱਕ ਰਿਸ਼ਤੇਦਾਰੀ ਚੋਂ ਫਲਾਨਾ ਬੰਦਾ ਉੱਥੇ ਮਾਰਿਆ ਗਿਆ ਕਲਕੱਤੇ। ਫਿਰ ਕਹਿੰਦਾ ਤੁਹਾਡਾ ਕਿਵੇਂ ਬਚਾ ਰਿਹਾ? ਕਹਿੰਦਾ ਡਾਕਟਰ ਮਨਮੋਹਨ ਸਿੰਘ ਕਹਿੰਦਾ ਵੀ ਮੇਰੀ ਕੁੜੀ ਜਿਹੜੀ ਆ ਉਹ ਹਿੰਦੂ ਨੂੰ ਵਿਆਹੀ ਹੋਈ ਆ ਨਾ, ਵਿਜੇ ਨੂੰ। ਜਦੋਂ ਹਜੂਮ ਆਇਆ ਚੜ ਕੇ, ਵਿਜੇ ਬਾਹਰ ਨਿਕਲ ਕੇ ਆਕੜ ਕੇ ਖੜ ਗਿਆ, ਕਹਿੰਦਾ ਤਾਂ ਸਾਡਾ ਘਰ ਆ, ਮੈਂ ਹਿੰਦੂ ਆ, ਤੇ ਉਸ ਕਰਕੇ ਬਚਾਅ ਹੋ ਗਿਆ। ਤੇ ਖੁਸ਼ਵੰਤ ਸਿੰਘ ਨੇ ਲਿਖਿਆ ਕੀ ਆ, ਕਹਿੰਦਾ ਜੀ ਫਿਰ ਤੇਰੇ ਤਾਂ ਹਿੰਦੂ ਜਵਾਈ ਕੰਮ ਆ ਗਏ। ਹੁਣ ਮਤਲਬ ਇਹ ਆ ਵੀ ਜੇ ਸਿੱਖਾਂ ਨੇ ਇਸ ਮੁਲਕ 'ਚ ਬਚਣਾ ਤਾਂ ਹਿੰਦੂ ਜਵਾਈ ਚਾਹੀਦੇ ਆ। ਹੁਣ ਕਿਹੜਾ ਆਪਣੀਆਂ ਧੀਆਂ ਦੇਵੇ ਭਾਈ ਇਹਨਾਂ ਨੂੰ? ਆ ਇਸ ਮੁਲਕ ਦਾ ਹਾਲ ਆ। ਇਹ ਕਹਿੰਦੇ ਜੀ ਇਹ ਏਕਤਾ, ਇਹ ਪਿਆਰ, ਭਾਈਚਾਰਾ। ਜਿੱਦਣ ਇਹਦੇ ਤਰਨਜੀਤ ਸਿੰਘ ਸੰਧੂ ਦੇ ਦਿੱਲੀ 'ਚ ਪਾਇਆ ਹੋਵੇ ਗਲ 'ਚ ਟਾਇਰ ਤੇ ਆਲੇ ਦੁਆਲੇ ਲੋਕ ਭੰਗੜਾ ਪਾ ਰਹੇ ਹੋਣ ਤੇ ਇਹਨੂੰ ਕਹਿਣ ਵੀ ਦੇਖੋ ਹੁਣ ਸਿੱਖ ਭੰਗੜਾ ਪਾਉਂਦਾ, ਉਦੋਂ ਇਹਨੂੰ ਪੁੱਛਾਂਗੇ ਵੀ ਭਾਈ ਕਿਹੜਾ ਤੇਰਾ ਹਿੰਦੂ ਸਿੱਖ ਏਕਤਾ ਤੇ ਕੀ ਤੇਰਾ ਸੰਦੇਸ਼ ਆ ਗੁਰੂ ਸਾਹਿਬ ਦਾ, ਹੁਣ ਦੱਸ। ਪਰ ਅਸੀਂ ਚਾਹੁੰਦੇ ਆ ਕਿ ਇਹਨਾਂ ਨੂੰ ਵੈਸੀ ਅਕਲ ਆ ਜਾਵੇ ਤਾਂ ਚੰਗੀ ਗੱਲ ਆ, ਪਰ ਕਿੱਥੇ ਜਦੋਂ ਦਿਮਾਗ ਦੇ ਵਿੱਚ ਜਿਹੜਾ ਚਾਪਲੂਸੀ ਵੜ ਜਾਂਦੀ ਆ ਨਾ, ਉਦੋਂ ਫਿਰ ਇਹੋ ਜਿਹਾ ਕੁਛ ਹੀ ਆਉਂਦਾ। ਸੋ ਇਹ ਜਿਹੜੇ ਲੋਕ ਨੇ ਇਹੋ ਜਿਹਾ ਹੈ, ਉਹ ਸਿੱਖ ਫਲਸਫੇ ਤੋਂ ਕੋਹਾਂ ਦੂਰ ਨੇ। ਕਈ ਬੰਦੇ ਕਹਿਣਗੇ ਜੀ ਫਲਾਨਾ ਪ੍ਰਧਾਨ ਮੰਤਰੀ ਆਹ ਗੱਲ ਕਹਿ ਗਿਆ, ਫਲਾਨਾ ਰਾਜਦੂਤ, ਫਲਾਨਾ ਰਾਸ਼ਟਰਪਤੀ, ਫਲਾਨਾ ਫੌਜਾਂ ਦਾ ਜਰਨੈਲ। ਚਟਣੇ ਇਹੋ ਜਿਹੇ ਜਿਨ੍ਹਾਂ ਨੂੰ ਧੇਲੇ ਦੀ ਅਕਲ ਨਹੀਂ। ਜੇ ਸਿੱਖੀ ਦੀ ਸਮਝ ਵਾ ਤੇ ਬਿਲਕੁਲ ਕੋਈ ਚਾਹੇ ਉਹ ਮਹਾ ਗਰੀਬ ਬੰਦਾ, ਜੇ ਉਹ ਕਿਰਤ ਕਮਾਈ ਕਰਕੇ ਰੋਟੀ ਖਾਂਦਾ ਹੈ ਤੇ ਜੇਕਰ ਉਹਨੂੰ ਸਿੱਖੀ ਦੀ ਸਮਝ ਆ, ਸਾਡੇ ਲਈ ਉਹ ਸਤਿਕਾਰਤ ਵਾ, ਉਹਦੇ ਅਸੀਂ ਬਲਿਹਾਰੇ ਜਾਵਾਂਗੇ। ਪਰ ਵੱਡੀ ਤੋਂ ਵੱਡੀ ਪੋਸਟ ਵਾਲਾ ਕਰੋੜਾਂ ਦੀ ਕੋਠੀ ਤੇ ਅਰਬਾਂ ਦੀ ਕਾਰ ਰੱਖਦਾ ਹੋਵੇ, ਹੀਰੇ ਜਵਾਹਰਾਤਾਂ ਨਾਲ ਭਰਿਆ ਪਿਆ ਹੋਵੇ, ਚਟਣਾ ਉਹਨੂੰ ਇਹੋ ਜਿਹੇ ਨੂੰ ਜਿਹਨੂੰ ਸਿੱਖੀ ਦੀ ਸਮਝ ਨਹੀਂ। ਸਿੱਖ ਫਲਸਫੇ ਦੇ ਬਾਰੇ ਆਪਦੇ ਕੋਲੋਂ ਮਨੋਕਲਪਤ ਗਪੌੜੇ ਛੱਡੀ ਜਾਂਦੇ ਨੇ। ਔਰ 80% ਆਹ ਅੱਜ ਕੱਲ ਬਿਮਾਰੀ ਪਈ ਹੋਈ ਆ ਸਾਧਾਂ ਬਾਬਿਆਂ ਨੂੰ, ਸਾਡੇ ਪ੍ਰਚਾਰਕਾਂ ਨੂੰ, ਲੀਡਰਾਂ ਨੂੰ, ਹਿੰਦੂਆਂ ਵਾਲਾ ਮਤ ਸਿੱਖੀ ਦਾ ਮਤ ਕਹਿ ਕੇ ਪ੍ਰਚਾਰੀ ਜਾਂਦੇ। ਸਿੱਖੀ ਹੋਰ ਆ, ਹਿੰਦੂ ਮਤ ਹੋਰ ਆ, ਬਿਲਕੁਲ ਹੋਰ ਆ। ਕੋਈ ਏਕਤਾ ਤਾਂ ਹੈ ਨਹੀਂ ਦੋਨਾਂ 'ਚ, ਬਿਲਕੁਲ ਇੱਕ ਦੂਜੇ ਦੇ ਉਲਟ ਚੀਜ਼ਾਂ ਨੇ। ਪਰ ਇਹ ਕਹਿੰਦੇ ਆ ਜਿਹੜਾ ਇਹੋ ਜਿਹੀਆਂ ਗੱਲਾਂ ਕਰੇ ਜੋ ਹਿੰਦੂ ਸਿੱਖ ਏਕਤਾ 'ਚ ਫਰਕ ਪਾਉਂਦਾ। ਕੋਈ ਹਿੰਦੂ ਸਿੱਖ, ਫਿਰ ਜੇ ਹਿੰਦੂ ਸਿੱਖ ਏਕਤਾ ਚਾਹੀਦੀ ਆ, ਫਿਰ ਮੁਸਲਿਮ ਸਿੱਖ ਏਕਤਾ ਵੀ ਚਾਹੀਦੀ ਹੈ, ਫਿਰ ਈਸਾਈ ਸਿੱਖ ਏਕਤਾ ਵੀ ਚਾਹੀਦੀ ਆ। ਪਰ ਏਕਤਾ ਇਕੱਲੀ ਇਹਨਾਂ ਨਾਲ ਚਾਹੀਦੀ ਆ, ਹਿੰਦੂਆਂ ਨਾਲ? 5 ਸਦੀਆਂ ਦਾ ਵੈਰ ਕਿਹਨਾਂ ਨਾਲ ਆ? ਅਸੀਂ ਭੁੱਲ ਜਾਈਏ ਕਿ ਜਿੱਦਣ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਤੋਂ ਇਨਕਾਰ ਕੀਤਾ, ਉਸ ਦਿਨ ਤੋਂ ਸਾਡੇ ਨਾਲ ਵੈਰ ਕਿਹਨੇ ਪਾਇਆ ਹੋਇਆ? ਇਹ ਨਹੀਂ ਕਿ ਈਸਾਈਆਂ ਨੇ ਕਦੇ ਪੰਗਾ ਨਹੀਂ ਲਿਆ। ਈਸਾਈ ਮਤ ਨੂੰ ਮੰਨਣ ਵਾਲਿਆਂ ਨਾਲ ਬਥੇਰਿਆਂ ਨਾਲ ਪੇਚਾ ਪਿਆ, ਡਾਇਰ ਵਰਗੇ ਹੋਰ ਬਥੇਰੇ ਹੋਣਗੇ। ਜਦੋਂ ਪੇਚਾ ਪੈਂਦਾ ਹੋਇਆ ਰਗੜਾ ਵੀ ਚਾੜੀਦਾ। ਤੇ ਬਥੇਰੇ ਮੁਸਲਮਾਨ ਸੀ, ਬਥੇਰੇ ਹੋਰ ਵੀ ਜਿਹੜੇ ਵੀ, ਪਰ ਜਿਹੜਾ ਸਾਨੂੰ ਸਭ ਤੋਂ ਖਤਰਨਾਕ ਇਸ ਟਾਈਮ ਅਟੈਕ ਆ ਉਹ ਹਿੰਦੂ ਮਤ ਤੋਂ ਆ ਤੇ ਹਿੰਦੂ ਕੱਟੜ ਪੰਥ ਤੋਂ ਆ। ਆਮ ਹਿੰਦੂ ਨਾਲ ਕੋਈ ਰੌਲਾ ਨਹੀਂ। ਆਮ ਹਿੰਦੂ ਨੂੰ ਸਭ ਇਹ ਵਰਤਦੇ ਜ਼ਰੂਰ ਨੇ, ਉਹਨੂੰ ਸਮਝ ਨਹੀਂ ਹੁੰਦੀ। ਜਦੋਂ ਉਹਨੂੰ ਸਮਝ ਲੱਗਦੀ ਆ ਤਾਂ ਉਹ ਮੰਨ ਵੀ ਜਾਂਦਾ ਇਸ ਗੱਲ ਨੂੰ ਕਿ ਹਾਂ ਸਾਨੂੰ ਤਾਂ ਸਮਝ ਨਹੀਂ ਸੀ ਇਸ ਗੱਲ ਦੀ। ਤੇ ਆ ਜਿਹੜੀ ਬੀਬੀ ਦੀ ਗੱਲ ਕਰਦੇ ਆ, ਇਹ ਐਵੇਂ ਰਕਸ਼ਿਆਂ ਨੂੰ ਪੁੱਛਦੀ ਫਿਰਦੀ ਆ ਵੀ ਜੀ ਤੁਸੀਂ ਦੱਸੋ ਖਾਲਿਸਤਾਨ ਜਿਹੜਾ ਹੈਗਾ ਉਹ ਵਿਚਾਰੇ ਕੀ ਦੱਸਣ ਤੇ ਕੀ ਨਾ ਦੱਸਣ। ਪਰ ਗੱਲ ਫਿਰ ਉੱਥੇ ਆਉਂਦੀ ਹੈ ਬਈ ਜਿਹੜਾ ਸਾਡਾ ਮੀਡੀਆ ਅੱਜ, ਜਿਵੇਂ ਹੁਣ ਅੱਜ ਦੇ ਸਮੇਂ ਦੇ ਵਿੱਚ, ਜੇ ਅੱਜ ਵੀ ਨਹੀਂ ਸਮਝ ਲੱਗ ਰਹੀ ਵੀ ਨੈਰੇਟਿਵ ਸਿਰਜੇ ਜਾਂਦੇ ਆ ਤੁਹਾਡੇ ਸੱਚ ਨੂੰ ਝੂਠ ਬਣਾ ਕੇ। TV 84 ਆ ਸਾਡਾ, ਅਸੀਂ ਇਹਦੇ ਸੀਮਿਤ ਜੇ ਸਾਧਨਾਂ ਰਾਹੀਂ ਕਿੰਨਾ ਕੁ ਕਰ ਸਕਦੇ ਹਾਂ। ਪਰ ਸਾਡੀ ਕੌਮ ਨੂੰ ਅੱਜ ਅਸੀਂ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਅਰਬਾਂ ਖਰਬਾਂ ਦੀਆਂ ਕੋਠੀਆਂ, ਕਾਰਾਂ, ਬੰਗਲੇ, ਵੱਡੀਆਂ ਵੱਡੀਆਂ ਪੋਸਟਾਂ, ਇਹ ਕੁਛ ਕੰਮ ਨਹੀਂ ਆਉਣੀਆਂ। ਬਹੁਤ ਔਖਾ ਹੋਵਾਂਗੇ। ਆਉਣ ਵਾਲੀਆਂ ਨਸਲਾਂ ਲਈ ਕੁਝ ਕਰਕੇ ਜਾਈਏ। ਹਰ ਮੁਲਕ ਦੇ ਵਿੱਚ ਆਪਦਾ ਮੀਡੀਆ ਪੈਦਾ ਕਰੋ, ਪੜ੍ਹੋ, ਪੜ੍ਹਾਓ, ਡਾਕਟਰ, ਵਕੀਲ, ਮਾਸਟਰ ਸਭ ਕੁਝ ਬਣੋ, ਪਰ ਮੀਡੀਆ ਵਾਲੇ ਜ਼ਰੂਰ ਬਣਾਓ। ਮੀਡੀਆ ਲਈ ਆਪਦੇ ਅੰਦਰ ਇੱਕ ਖਾਸ ਫੰਡ ਪੈਦਾ ਕਰਨਾ ਪੈਣਾ ਕੌਮ ਨੂੰ, ਕਿ ਦੁਨੀਆ ਭਰ ਦੇ ਵਿੱਚ ਹਰ ਥਾਂ ਦੇ ਉੱਤੇ ਸੱਚੀ ਗੱਲ ਜਿਹੜੀ ਆ ਲੋਕ ਕਹਿਣ ਲੱਗ ਜਾਣ ਕਿ ਸੱਚੀ ਗੱਲ। ਤਾਂ ਜਿਵੇਂ ਆਪਾਂ 1984 ਦੇ ਮੌਕੇ ਕੀ ਹੁੰਦਾ ਸੀ, ਕੋਈ ਨਹੀਂ ਸੀ ਸੁਣਦਾ ਭਾਰਤ ਦੇ ਚੈਨਲ, ਭਾਰਤ ਦੇ ਰੇਡੀਓ ਕੀ ਕਹਿੰਦਾ। ਆਲ ਇੰਡੀਆ ਰੇਡੀਓ ਦੇ ਬਾਰੇ ਪੱਕਾ ਹੀ ਪਤਾ ਹੁੰਦਾ ਸੀ ਸਾਡੇ ਬਜ਼ੁਰਗਾਂ ਨੂੰ। ਉਸ ਟਾਈਮ ਅਸੀਂ ਛੋਟੇ ਸੀ, 14-15 ਸਾਲ ਉਮਰ ਸੀ, ਪਰ ਹਰੇਕ ਨੇ ਕਹਿਣਾ ਛੱਡੋ ਭਾਰਤੀ ਚੈਨਲ, BBC ਲਾਓ। BBC ਦੀ ਇੰਨੀ ਜ਼ਿਆਦਾ ਮਾਨਤਾ ਸੀ, BBC ਦੀ ਆਖੀ ਹੋਈ ਗੱਲ ਨੂੰ ਅੰਨ੍ਹੇਵਾਹ ਸੱਚ ਮੰਨਿਆ ਜਾਂਦਾ ਸੀ। ਤੇ ਉਸ ਟਾਈਮ ਲਾਲੇ ਜਗਤ ਨਾਰਾਇਣ ਵਰਗਿਆਂ ਨੇ ਜਾਂ ਹੋਰਾਂ ਨੇ ਇਹੋ ਜਿਹਾ ਮਾਹੌਲ ਬਣਾ ਦਿੱਤਾ ਸੀ ਕਿ ਆਮ ਜਿਹੜਾ ਸਿੱਖ ਸੀ ਉਹ BBC ਤੇ ਯਕੀਨ ਕਰਦਾ ਸੀ ਤੇ ਭਾਰਤੀ ਅਖਬਾਰਾਂ ਜਾਂ ਭਾਰਤੀ ਜਿਹੜੇ
ਰੇਡੀਓ ਸੀ ਜਾਂ ਹੋਰ ਸੀ ਸਾਧਨ, ਉਹਨਾਂ ਤੇ ਯਕੀਨ ਨਹੀਂ ਸੀ ਕਰਦਾ। ਐਵੇਂ ਹੀ ਸਾਨੂੰ ਆਪ ਦਾ ਇੱਕ ਭਰੋਸੇਯੋਗ ਵਿਸ਼ਵਾਸ ਪਾਤਰ ਮੀਡੀਆ ਪੈਦਾ ਕਰਨਾ ਪਊ, ਨਹੀਂ ਤਾਂ ਮਾਰੇ ਜਾਵਾਂਗੇ। AK-47 ਬੰਬ, ਟੈਂਕਾਂ, ਤੋਪਾਂ ਦੇ ਵਾਂਗੂ ਹੀ ਅੱਜ ਦੇ ਸਮੇਂ 'ਚ ਮੀਡੀਆ ਦੀ ਤਾਕਤ, ਨੈਰੇਟਿਵ ਦੀ ਤਾਕਤ ਆ, ਬਰਤਾਂਤ ਦੀ ਤਾਕਤ ਆ। ਤੁਹਾਨੂੰ ਦਿਖਾਇਆ ਕੀ ਜਾਂਦਾ ਤੇ ਕਿਵੇਂ ਦਿਖਾਇਆ ਜਾਂਦਾ, ਕਿਹੜੀ ਗੱਲ ਲੁਕਾਉਣੀ ਆ, ਕਿਹੜੀ ਗੱਲ ਉਹਨਾਂ ਨੇ ਉਭਾਰਨੀ ਹੈ, ਇਹ ਗੱਲ ਤੁਹਾਨੂੰ ਜਦੋਂ ਪਤਾ ਹੋਊ ਫਿਰ ਤੁਸੀਂ ਉਹ ਗੱਲ ਲੈ ਕੇ ਆਓਗੇ। ਜਿਵੇਂ ਅਸੀਂ ਇਹ ਕਹਿੰਦੇ ਆ ਖਬਰ ਦੀ ਖਬਰ, ਅਸੀਂ ਇਸ ਪ੍ਰੋਗਰਾਮ 'ਚ ਖਬਰ ਦੀ ਵੀ ਖਬਰ ਲੈਨੇ। ਹੁਣ ਖਬਰ ਤਾਂ ਇਹ ਆ ਕਿ ਪੱਪਲਪ੍ਰੀਤ ਫੜਿਆ ਗਿਆ ਤੇ ਪੱਪਲਪ੍ਰੀਤ ਨੂੰ ਫੜ ਕੇ ਜੀ ਅਸਾਮ ਭੇਜਤਾ, ਨਹੀਂ ਭਾਈ। ਖਬਰ ਇਹ ਆ ਕਿ ਇਹ ਜਿਹੜੀ ਸਾਰੀ ਕਹਾਣੀ ਹੈ ਇਹਦੇ 'ਚ ਕੀ ਕੁਝ ਲੁਕੋਇਆ ਗਿਆ ਤੇ ਪੱਪਲਪ੍ਰੀਤ ਸਿੰਘ ਦੀ ਗ੍ਰਿਫਤਾਰੀ ਕਰਕੇ ਭਾਰਤ ਨੂੰ ਕੀ ਮਿਲਿਆ। ਪੱਪਲਪ੍ਰੀਤ ਸਿੰਘ ਦੇ ਨਾਲ ਸਾਡੀ ਕੋਈ ਨੇੜਤਾ ਹੋਵੇ ਨਾ ਹੋਵੇ, ਉਹਦੇ ਨਾਲ ਵਿਰੋਧ ਹੋਵੇ ਨਾ ਹੋਵੇ, ਪਰ ਪੱਪਲਪ੍ਰੀਤ ਸਿੰਘ ਇੱਕ ਸਿੱਖ ਵਾ ਤੇ ਇਹਨੂੰ ਗ੍ਰਿਫਤਾਰ ਕਰਕੇ ਇਹਦੇ ਰਾਹੀਂ ਝੜਕਿੱਲੀਆਂ ਪਾਈਆਂ ਜਾ ਰਹੀਆਂ ਨੇ, ਇਹਦੇ ਰਾਹੀਂ ਚਾਪੜਾਂ ਪਾਈਆਂ ਜਾ ਰਹੀਆਂ ਨੇ ਕਿ ਦੇਖੋ ਇਹੀ ਸੀ ਨਾ ਜਿਹੜੇ ਕਹਿੰਦੇ ਸੀ ਨਸ਼ੇ ਬੰਦ ਕਰਨੇ ਆ, ਇਹੀ ਚਿੱਟੇ ਦੇ ਖਿਲਾਫ ਡਟੇ ਸੀ ਨਾ, ਇਹੀ ਕਹਿੰਦੇ ਸੀ ਨਾ ਅੰਮ੍ਰਿਤ ਜਿਹੜਾ ਹੈਗਾ ਛਕਾਉਣਾ ਸਿੱਖਾਂ ਨੂੰ, ਆਹ ਅਸੀਂ ਟੰਗਤਾ ਤੇ ਹੁਣ ਅਸੀਂ ਇਹਨੂੰ ਡਿਬਰੂਗੜ੍ਹ ਭੇਜਤਾ, ਅਸੀਂ ਇਹਨੂੰ ਡਿਬਰੂਗੜ੍ਹ ਭੇਜਤਾ, ਆਸਾਮ 'ਚ ਹੁਣ ਨਹੀਂ ਹਿੱਲਣ ਜੋਗਾ ਛੱਡਿਆ। ਇਹੀ ਅਸੀਂ ਬਾਕੀਆਂ ਨਾਲ ਕਰਾਂਗੇ ਜੇ ਕੋਈ ਬੋਲਿਆ। ਇਹ ਕਹਿਣਾ ਚਾਹੁੰਦਾ ਇੰਡੀਆ ਤੁਹਾਨੂੰ ਕਿ ਜੇ ਨਸ਼ੇ ਛੱਡੋਗੇ ਛਡਾਓਗੇ, ਜੇ ਅੰਮ੍ਰਿਤ ਛਕੋਗੇ ਛਕਾਓਗੇ, ਅਸੀਂ ਬੁਰੀ ਕਰਾਂਗੇ। ਤੇ ਇਸ ਇੰਡੀਆ ਦੀ ਕਿਹਾ ਜਾ ਰਿਹਾ ਸਾਨੂੰ ਕਿ ਇਸ ਇੰਡੀਆ ਦੀ ਇੱਜ਼ਤ ਕਰੋ, ਇਸ ਇੰਡੀਆ ਦੀ ਜਿਹੜੀ ਆ ਸਿਫਤ ਕਰੋ। ਇੱਥੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਸਟੇਟ ਸਿਸਟਮ ਬੜਾ ਹੀ ਭੈੜਾ, ਉਹ ਪੰਥ ਲਈ ਲੜਨ ਮਰਨ ਵਾਲੇ ਬੰਦਿਆਂ ਨੂੰ ਤੁਹਾਡੇ ਸਾਹਮਣੇ ਬਦਨਾਮ ਕਰਦਾ, ਬਰਬਾਦ ਵੀ ਕਰਦਾ, ਬਦਨਾਮ ਕਰਦਾ। ਇਹ ਤੋਂ ਪਹਿਲਾਂ ਕਿ ਸਿੱਖ ਕਿਸੇ ਹੀਰੋ ਮੰਨਣਾ, ਕਿਸੇ ਨੂੰ ਨਾਇਕ ਮੰਨਣਾ, ਉਹਦੇ ਬਾਰੇ ਜਾਣ ਬੁੱਝ ਕੇ ਸ਼ੱਕੀ ਗੱਲਾਂ ਛੱਡੀਆਂ ਜਾਂਦੀਆਂ ਨੇ। ਇਹ ਤਾਂ ਸਰਕਾਰ ਦਾ ਬੰਦਾ ਜੀ, ਇਹਦਾ ਰਲਿਆ ਹੋਇਆ ਜੀ, ਇਹ ਤਾਂ ਫਲਾਨਾ ਜੀ। ਗੱਲ ਇਹ ਹੈ ਕਿ ਕੋਈ ਬੰਦਾ ਆਪਾਂ ਪਿਛਲੇ ਦੌਰ 'ਚ ਬਖਸ਼ਿਆ, ਡਾਕਟਰ ਜਗਜੀਤ ਸਿੰਘ ਚੌਹਾਨ ਤੋਂ ਲੈ ਕੇ, ਮੈਂ ਕਈ ਵਾਰੀ ਕਹਿਣਾ ਹੁੰਦਾ ਡਾਕਟਰ ਸੰਗਤ ਸਿੰਘ ਵਾਲੀ ਕਿਤਾਬ ਚੱਕ ਲਓ, ਜਿਹੜੀ ਇਤਿਹਾਸ ਵਿੱਚ ਸਿੱਖ ਕਿਤਾਬ ਆ, ਉਹ ਪੜ੍ਹੋ। ਉਹਦੇ 'ਚ 1975 ਤੋਂ ਬਾਅਦ ਜਿਹੜਾ ਵੀ ਸਿੱਖ ਪੰਥ ਲਈ ਤੇ ਪੰਜਾਬ ਲਈ ਲੜਿਆ ਤੇ ਮਰਿਆ, ਉਹਨੇ ਸਾਬਤ ਕਰਤਾ ਵੀ ਇਹ ਤਾਂ ਸਰਕਾਰੀ ਬੰਦਾ ਸੀ। ਗੁਰੂਆਂ ਕ੍ਰਿਸ਼ਨ ਧਾਰ ਨੇ ਵੀ ਇਹੀ ਕੰਮ ਕੀਤਾ। ਉਹ ਸਾਡੇ ਬੰਦਿਆਂ ਨੂੰ ਗਦਾਰ ਸਾਡੇ ਕੋਲੋਂ ਗਰਵਾਨ ਦਿੰਦੇ ਨੇ, ਅਸੀਂ ਆਪ ਕਹਿੰਦੇ ਫਿਰਦੇ ਹਾਂ ਕਿ ਸਾਡਾ ਬੰਦਾ ਗਲਤ ਸੀ। ਪੰਥ ਲਈ, ਪੰਜਾਬ ਲਈ ਲੜਨ ਮਰਨ ਵਾਲੇ ਬੰਦਿਆਂ ਨੂੰ ਸ਼ੱਕੀ ਗਰਦਾਨਣਾ, ਉਹਨਾਂ ਦੇ ਖਿਲਾਫ ਮਾਹੌਲ ਤਿਆਰ ਕਰਨਾ ਤਾਂ ਕਿ ਅਸੀਂ ਆਪ ਹੀ ਆਪਦੇ ਬੰਦੇ ਦੇ ਖਿਲਾਫ ਭੁਗਤ ਜਾਈਏ। ਇਹ ਸਟੇਟ ਦੇ ਡਰਾਮੇ ਹੁੰਦੇ ਆ। ਕੋਈ ਸਰੈਂਡਰ ਕਰੇ, ਕੋਈ ਆਪ ਫੜਿਆ ਜਾਵੇ, ਟ੍ਰੀਟਮੈਂਟ ਦਾ ਸਟੇਟ ਗਵਰਨਮੈਂਟ ਉਹਦੇ ਨਾਲ ਇੱਕੋ ਜਿਹਾ ਹੀ ਕਰਦੀ ਹੈ। ਤੇ ਫਿਰ ਅਸੀਂ ਕਾਹਤੋਂ ਭਾਈ ਉਹਦੇ ਸਰਕਾਰ ਦੇ ਗਧੀ ਗੇੜ 'ਚ ਫਸਣਾ। ਅਸੀਂ ਆਪ ਦਾ ਦੇਖੀਏ ਕਿ ਸਾਡੇ ਸਾਹਮਣੇ ਸਾਡੀ ਕੌਮ ਦੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਹੋ ਕੀ ਰਿਹਾ, ਸਾਡੀ ਕੌਮ ਨਾਲ ਕੀ ਹੋ ਰਿਹਾ, ਕੀ ਹੋ ਰਿਹਾ ਵੀ ਇਸ ਵੇਲੇ ਲੱਭ ਕੇ YouTube ਚੈਨਲਾਂ ਵਾਲੇ ਜਿਹੜੇ ਇਹਨਾਂ ਨੌਜਵਾਨਾਂ ਦੇ ਖਿਲਾਫ ਭਗਾਈ ਮਾਰ ਸਕਦੇ ਆ, ਉਹਨਾਂ ਕੋਲ ਜਾਂਦੇ ਆ, ਉਹਨਾਂ ਤੋਂ ਮਾੜਾ ਬੁਲਵਾਉਂਦੇ। ਤੇ ਇਸ ਗੱਲ ਦੇ ਵਿੱਚ ਇਹਨਾਂ ਨੂੰ ਚਾਅ ਇੰਨਾ ਚੜਿਆ ਹੋਇਆ ਬਈ ਅੱਜ ਸਾਰੇ ਚਰਚਾ ਤਾਂ ਇਹ ਸੀ ਕਿ ਪੱਪਲਪ੍ਰੀਤ ਸਿੰਘ ਫੜਿਆ ਗਿਆ। ਇੱਥੇ ਇੱਕ ਇਹੋ ਜਿਹਾ ਚੈਨਲ ਵੀ ਆ ਜਿਹਨੇ ਦਿਖਾਇਆ ਤਾਂ ਨਾਲ ਵੀਡੀਓ ਦੇ ਵਿੱਚ ਪੱਪਲਪ੍ਰੀਤ ਸਿੰਘ ਬਈ ਉਹ ਦੇਖੋ ਜੇ ਤੁਹਾਨੂੰ ਰਾਜਸਥਾਨ ਏਅਰਪੋਰਟ ਤੋਂ ਫੜ ਕੇ ਭੇਜਣ ਲੱਗੇ ਨੇ, ਤੇ ਨਾਲ ਨਾਂ ਲਈ ਜਾਣ ਉਹ ਜੀ ਅਮਰਤਪਾਲ ਸਿੰਘ ਨੂੰ ਜਹਾਜ਼ 'ਚ ਬਿਠਾਤਾ, ਅਮਰਤਪਾਲ ਸਿੰਘ ਉੱਥੇ ਚਲੇ ਗਿਆ। ਉਦਣ ਵੀ 18 ਮਾਰਚ ਵਾਲੇ ਦਿਨ ਵੀ ਇਹੀ ਦਿਖਾਈ ਸੀ ਕਿ ਅਮਰਤਪਾਲ ਸਿੰਘ ਫੜਿਆ ਗਿਆ, ਅਮਰਤਪਾਲ ਸਿੰਘ ਫੜਿਆ ਗਿਆ। ਅੱਜ ਵੀ ਕਹੀ ਜਾਵੇ ਅਮਰਤਪਾਲ ਸਿੰਘ ਨੂੰ ਅਸਾਮ ਭੇਜਤਾ। ਹੁਣ ਇਹਨਾਂ ਚੈਨਲਾਂ ਦਾ, ਇਹਨਾਂ ਮੀਡੀਆ ਵਾਲਿਆਂ ਦਾ ਯਕੀਨ ਕਰਕੇ ਬੰਦਾ ਕਿਹੜੇ ਖੂਹ 'ਚ ਡਿੱਗੂ, ਇੱਥੋਂ ਲੈ ਲਓ। ਤੋ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਬਾਰ-ਬਾਰ ਇਹ ਗੱਲ ਕਹਿਣਾ ਕਿ ਪੁਲਿਸ, ਸਰਕਾਰ, ਹਕੂਮਤ ਤੇ ਦੁਸ਼ਮਣ, ਇਹਨਾਂ ਸਾਰਿਆਂ ਨੇ ਮੀਡੀਆ ਦੇ ਰਾਹੀਂ ਤੁਹਾਨੂੰ, ਤੁਹਾਡੇ ਮਨ ਨੂੰ ਕਰਾਹੇ ਪਾਉਣ ਦਾ ਜਿਹੜਾ ਇਹ ਕੀਤਾ ਸਾਰਾ ਸਿਸਟਮ, ਇਹਦੇ ਵਿੱਚ ਆਪਣੀ ਦ੍ਰਿੜਤਾ ਨੇ ਆਪਾਂ ਨੂੰ ਬਚਾਇਆ। ਆਪਣੇ ਮਨ ਵਿੱਚ ਜਿਹੜਾ ਸ਼ੱਕ ਪਿਆ ਹੋਇਆ ਕਿ ਯਾਰ ਇਹ ਸੱਚ ਨਹੀਂ ਬੋਲ ਸਕਦੇ, ਇਹਨੇ ਆਪਾਂ ਨੂੰ ਬਚਾਇਆ। ਪਰ ਆਪਾਂ ਨੂੰ ਨਾਲ ਦੀ ਨਾਲ ਇਹ ਅਹਿਦ ਕਰਨਾ ਪਊ ਕਿ ਹਕੂਮਤੀ ਦਹਿਸ਼ਤਗਰਦੀ ਦੇ ਨਾਲ ਲੜਨ ਲਈ ਸਾਨੂੰ ਸਾਡੇ ਮੀਡੀਆ ਦੀ ਤਾਕਤ ਵਧਾਉਣੀ ਪਊ, ਔਰ ਸਾਨੂੰ ਇਹ ਮੰਨਣਾ ਪਊਗਾ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਆਪ ਦਾ ਮਜ਼ਬੂਤ ਮੀਡੀਆ ਨਾ ਹੋਇਆ, ਅਸੀਂ ਰਗੜੇ ਜਾਵਾਂਗੇ, ਅਸੀਂ ਬਹੁਤ ਬੁਰੀ ਮਾਰ ਖਾਵਾਂਗੇ। ਕਿਉਂਕਿ ਅਗਲੇ ਕੀ ਕਰਦੇ ਆ, ਸਕਿੰਟ ਲਾਉਂਦੇ ਨੇ,
ਆ ਸਾਰੇ ਹੁਣ ਫੜ ਕੇ ਉਹਨਾਂ ਨੇ ਜਿਹੜੇ ਸਹੀ ਗੱਲ ਕਰਨ ਵਾਲੇ ਸੀਗੇ ਬੰਦ ਕਰਤੇ, ਸਾਰਿਆਂ ਦੇ ਚੈਨਲ ਬੰਦ ਕਰਤੇ, ਸਾਰਿਆਂ ਦੇ ਫੇਸਬੁੱਕ ਅਕਾਊਂਟ ਬੰਦ ਕਰਤੇ। ਤੇ ਜਿਹੜੀ ਆਪਾਂ ਨੂੰ ਲੱਗਦਾ ਹੁੰਦਾ ਸੀਗਾ ਕਿ ਬੱਲੇ ਬੱਲੇ ਆ ਜੀ ਇਹਦੇ ਰਾਹੀਂ ਸਕਿੰਟ 'ਚ, ਉਹ ਫਿਰ ਫੋਨ ਤੇ ਆਈ ਗੱਲ, ਫਿਰ ਫੋਨ ਕਰਕੇ ਪੁੱਛਣ ਲੋਕ ਇੱਕ ਦੂਜੇ ਨੂੰ ਵੀ ਦੱਸੋ ਜੀ ਆਹ ਗੱਲ ਕੀ ਹੋਈ ਆ। ਸਾਨੂੰ ਅੱਜ ਵੀ ਸਵੇਰੋਂ ਬੜੇ ਲੋਕਾਂ ਦੇ ਫੋਨ ਆਏ, ਅਸੀਂ ਆਖਿਆ ਕਿ ਪਪਲਪ੍ਰੀਤ ਸਿੰਘ ਦੀ ਗ੍ਰਿਫਤਾਰੀ ਬਾਰੇ ਅਸੀਂ ਅਜੇ ਸਪਸ਼ਟ ਨਹੀਂ ਹੈ, ਬੇਸ਼ੱਕ ਦੀ ਉਹਨੇ ਆਪਦੇ ਮੂੰਹ ਤੋਂ ਵੀ ਕਹਿਤਾ, ਪਰ ਫਿਰ ਵੀ ਉਹਦੇ ਬਾਰੇ ਵੀ ਚਰਚਾ ਇਹੀ ਚੱਲ ਰਹੀ ਹੈ ਕਿ ਉਹਨੂੰ ਹੋ ਸਕਦਾ ਪਹਿਲਾਂ ਦਾ ਫੜਿਆ ਹੋਵੇ ਜਾਂ ਕੋਈ ਹੋਰ ਕਹਾਣੀ ਹੈ। ਜਦੋਂ ਉਹ ਆਪਦੇ ਇੱਥੋਂ ਜਾਵਾਂਗੇ ਉਹਦੇ ਵਕੀਲ ਸਾਹਿਬਾਨ ਮਿਲਣ, ਜਾਂ ਜਦੋਂ ਉਹਨੂੰ ਫ੍ਰੀ ਮਾਹੌਲ ਦੇ ਵਿੱਚ, ਕਿਉਂਕਿ ਇੱਕ ਵਾਰੀ ਇੱਥੇ ਸਾਡੇ ਸਿੱਖ ਸੰਘਰਸ਼ ਦੀ ਇੱਕ ਸਿੰਘਣੀ ਆ, ਮੈਂ ਉਹਨੂੰ ਜਦੋਂ ਮਿਲਿਆ ਤੇ ਗੱਲ ਚੱਲ ਪਈ, ਮੈਂ ਕਿਹਾ ਵੀ ਕਿਵੇਂ, ਉਹ ਕਹਿੰਦੀ ਵੀ ਇੱਕ ਵਾਰੀ ਮੈਨੂੰ ਕਹਿਣ ਲੱਗੇ ਵੀ ਆਹ ਬੈਠੇ ਨੇ ਤੁਹਾਡੇ ਪਤੀ ਦੇਵ, ਤੁਹਾਡਾ ਸਿੰਘ ਬੈਠਾ, ਇਹਨੂੰ ਪੁੱਛ ਲੈ ਇਹਨੇ ਆਹ ਕੀਤਾ ਉਹ ਕੀਤਾ। ਕਹਿੰਦੀ ਮੈਂ ਕਿਹਾ ਵੀ ਹੁਣ ਤਾਂ ਤੁਹਾਡੀ ਹਿਰਾਸਤ ਵਿੱਚ ਆ, ਜਿਹੜਾ ਕੁਛ ਮਰਜ਼ੀ ਕਹਾ ਲੋ, ਇਹ ਤੋਂ ਉਹੀ ਕੁਛ ਕਹਿ ਦੂ, ਮੈਂ ਤਾਂ ਉਦੋਂ ਗੱਲ ਕਰੂੰ ਜਦੋਂ ਇਹ ਫ੍ਰੀ ਹੋਊ। ਸੋ ਅਸੀਂ ਪਪਲਪ੍ਰੀਤ ਸਿੰਘ ਉੱਤੇ ਉਦੋਂ ਉਹਦੀ ਗੱਲ ਤੇ ਯਕੀਨ ਕਰਾਂਗੇ ਜਦੋਂ ਉਹ ਫ੍ਰੀ ਹੋਊਗਾ। ਇਸ ਵੇਲੇ ਤਾਂ ਇਹੀ ਆ ਕਿ ਭਾਰਤੀ ਮੀਡੀਆ ਸਾਨੂੰ ਗੁੰਮਰਾਹ ਕਰ ਰਿਹਾ, ਭਾਰਤੀ ਮੀਡੀਆ ਉਹਦੇ ਖਿਲਾਫ ਨਹੀਂ, ਪੂਰੀ ਕੌਮ ਦੇ ਖਿਲਾਫ ਮਾਹੌਲ ਬਣਾ ਰਿਹਾ। ਉਹਦੇ ਲਈ ਪਪਲਪ੍ਰੀਤ ਸਿੰਘ ਉਹਦੀ ਭੂਆ ਦਾ ਮੁੰਡਾ ਜਿਹਦਾ ਉਹ ਪੱਖ ਚੰਗਾ ਪੇਸ਼ ਕਰਨਗੇ, ਉਹਦਾ ਉਹਨੂੰ ਬਦਨਾਮ ਕਰਨਾ ਚਾਹਣਗੇ। ਸੋ ਆਪੋ ਆਪਣੇ ਮਨ ਦੇ ਵਿੱਚ ਇਹ ਅਹਿਦ ਕਰੀਏ ਕਿ ਆਪਾਂ ਆਪਦੀ ਕੌਮ ਦਾ ਬਰਤਾਂਤ, ਆਪਦਾ ਨੈਰੇਟਿਵ ਮਜ਼ਬੂਤ ਕਰਨ ਲਈ ਮੀਡੀਆ ਮਜ਼ਬੂਤ ਕਰਾਂਗੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।